ਪੰਜਾਬ ਦੀ ਨੌਜਵਾਨੀ ਧੜਾ ਧੜ ਫੋਰਨ ਕੰਟਰੀਆਂ ਵੱਲ ਨੂੰ ਟੂਰ ਲਾ ਰਹੀ ਆ, ਜਿਹੜੀ ਕਿ ਮਾਈਗ੍ਰੇਸ਼ਨ ਹੋ ਰਹੀ ਆ ਨੌਜਵਾਨੀ ਦੀ। ਇਸ ਦਾ ਕੀ ਕਾਰਨ ਹੈ? ਜਿਵੇਂ ਉਹ ਕਹਿੰਦੇ ਵੀ ਦੁਨੀਆ ਨੂੰ ਜੇ ਕਾਬੂ ਕਰਨਾ, ਉਹ ਕਾਬੂ ਕਰਨ ਨੂੰ ਤੁਹਾਨੂੰ ਕੀ ਚਾਹੀਦਾ ਵੀ ਕੰਟਰੋਲ ਦਾ ਫੂਡ, ਕੰਟਰੋਲ ਦਾ ਪੀਪਲ। ਪਰ ਉਹਦਾ ਨਿਸ਼ਾਨਾ ਮੇਨ ਹੈਗਾ ਜਿਹੜਾ ਤੁਹਾਡੇ ਤੋਂ ਜ਼ਮੀਨਾਂ ਖੋਹਣੀਆਂ ਨੇ। ਕੀ ਲੱਗਦਾ ਜਿਹੜਾ ਕਿ ਤੁਸੀਂ ਰੋਟੀ ਦੀ ਗੱਲ ਕਰੀ ਆ, ਪਰ ਇਹ ਰੋਟੀ ਖੋਹਣ ਦੇ ਲਈ ਕਈ ਜਿਹੜੀਆਂ ਨੀਤੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ। ਇਹ ਵੀ ਇੱਕ ਉਸ ਨਿਊ ਵਰਲਡ ਆਰਡਰ ਦੀ ਰਣਨੀਤੀ ਮੰਨੀ ਜਾਈ, ਚਾਹੇ ਉਹ ਰੋਟੀ ਆ, ਚਾਹੇ ਮੰਨ ਲਓ ਖਾਣਾ ਫੂਡ ਹੋ ਗਿਆ, ਹੈ ਨਾ, ਭੋਜਨ ਹੋ ਗਿਆ, ਚਾਹੇ ਤੁਹਾਡੇ ਪਾਣੀ ਹੋ ਗਿਆ, ਚਾਹੇ ਸਾਰੇ ਸੰਸਾਧਨ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਆਪਦੇ ਕਾਬੂ 'ਚ ਕਰਨਾ। ਜਿਵੇਂ ਪਿੱਛੇ ਚਰਚਾ ਚੱਲੀ ਪਈ ਸੋਸ਼ਲ ਮੀਡੀਆ ਦੇ ਉੱਪਰ ਇਲੂਮੀਨਾਟੀਆਂ ਦੇ ਬਾਰੇ ਕਾਫੀ ਕੁਝ ਜਿਹੜਾ ਕਿ ਸਮਝਾਇਆ ਗਿਆ ਕਿ ਇਲੂਮੀਨਾਟੀ ਇਹ ਹੁੰਦੇ ਨੇ, ਇਲੂਮੀਨਾਟੀਆਂ ਦੀ ਜਿਹੜੀ ਕਿ ਧਾਰਨਾ ਉਹ ਇਹ ਹੈਗੀ। ਇਹ ਵੀ ਇੱਕ ਨਿਊ ਵਰਲਡ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਉਸ ਦਾ ਹਿੱਸਾ ਕੀ ਇਲੂਮੀਨਾਟੀ। ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਜੇ ਦੁਨੀਆ ਕਿਸ ਤਰ੍ਹਾਂ ਦਾ ਖਾਣਾ ਖਾਊਗੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੋਊਗਾ, ਉਹ ਸਾਰਾ ਕੁਝ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਕਰਦੇ ਨੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਫੇਰ ਰੂਬਰੂ ਹੋ ਚੁੱਕੇ ਹਾਂ ਤੁਹਾਡੇ। ਤਾਂ ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਖੁਲਾਸੇ ਕਰਾਂਗੇ ਜਿਹੜੇ ਖੁਲਾਸਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਬਣੀ ਰਹਿੰਦੀ ਆ, ਤੇ ਕਈ ਪੜ੍ਹੇ ਲਿਖਿਆਂ ਦੇ ਦਿਮਾਗ ਦੇ ਵਿੱਚ ਇਹੋ ਹੀ ਗੱਲ ਦੌੜਦੀ ਆ ਕਿ ਅਸੀਂ ਫੋਰਨ ਕੰਟਰੀ ਦਾ ਟੂਰ ਲਾ ਲਈਏ। ਉਹ ਕਿਵੇਂ ਵੀ ਲਾ ਲਈਏ ਤੇ ਕਦੋਂ ਵੀ ਲਾ ਲਈਏ, ਜਿਸ ਨੂੰ ਜੇਕਰ ਅਸੀਂ ਥੋੜ੍ਹੀ ਬਹੁਤੀ ਅੰਗਰੇਜ਼ੀ ਦੇ ਵਿੱਚ ਗੱਲ ਕਰੀਏ ਤਾਂ ਮਾਈਗ੍ਰੇਸ਼ਨ ਕਿਹਾ ਜਾਂਦਾ, ਜਿਹੜਾ ਕਿ ਉਹਨਾਂ ਦਾ ਦਿਮਾਗ ਆ ਉਸ ਨੂੰ ਡਿਵਰਟ ਕੀਤਾ ਜਾ ਰਿਹਾ ਉੱਧਰਲੇ ਪਾਸੇ ਨੂੰ। ਤਾਂ ਅਸੀਂ ਇਸ ਸਾਰੀ ਚਰਚਾ ਦੇ ਉੱਪਰ ਗੱਲਬਾਤ ਕਰਾਂਗੇ, ਕਿਉਂਕਿ ਇੱਕ ਮੁੱਦਾ ਹੋਰ ਵੀ ਆ ਨਿਊ ਵਰਲਡ ਆਰਡਰ ਦਾ ਜਿਹੜਾ ਕਿ ਹੈਗਾ, ਉਸ ਦੇ ਉੱਪਰ ਕਾਫੀ ਜਿਹੜਾ ਕਿ ਕੌਣ ਇਸ ਨੂੰ ਚਲਾ ਰਿਹਾ, ਕਿਵੇਂ ਚੱਲਦਾ। ਇਲੂਮੀਨਾਟੀਆਂ ਦੀ ਗੱਲ ਚੱਲੀ ਪਿੱਛੇ ਜੇ, ਇਲੂਮੀਨਾਟੀਆਂ ਦੇ ਬਾਰੇ ਕਾਫੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਖੁਲਾਸੇ ਹੋਏ। ਤਾਂ ਸਾਡੇ ਨਾਲ ਬਾਈ ਅਮਰਜੀਤ ਸਿੰਘ ਮੌਜੂਦ ਨੇ, ਸੀਨੀਵਾਲ ਕਲਾਂ ਤੋਂ ਨੇ। ਬਾਈ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਕਿਵੇਂ ਸ਼ੁਰੂ ਕਿੱਥੋਂ ਕਰੀਏ ਇਹੀ ਨਹੀਂ ਪਤਾ ਲੱਗਦਾ ਕਿ ਮੁੱਦੇ ਬਹੁਤ ਨੇ। ਪੰਜਾਬ ਦੀ ਨੌਜਵਾਨੀ ਧੜਾ ਧੜ ਫੋਰਨ ਕੰਟਰੀਆਂ ਵੱਲ ਨੂੰ ਟੂਰ ਲਾ ਰਹੀ ਆ, ਜਿਹੜੀ ਕਿ ਮਾਈਗ੍ਰੇਸ਼ਨ ਹੋ ਰਹੀ ਆ ਨੌਜਵਾਨੀ ਦੀ। ਇਸ ਦਾ ਕੀ ਕਾਰਨ ਆ? ਇਹ ਜ਼ਿਆਦਾਤਰ ਤਾਂ ਜਿਹੜੀ ਮਾਈਗ੍ਰੇਸ਼ਨ ਦਾ ਕਾਰਨ ਹੈਗਾ ਗੱਲ ਵੀ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀਆਂ ਗਲੋਬਲ ਪਾਲਿਸੀਜ਼ ਹੈਗੀਆਂ ਨੇ ਜੀ, ਉਹ ਇੰਪੈਕਟ ਕਰਦੀਆਂ ਨੇ, ਸਾਨੂੰ ਲੋਕਲੀ ਕਰਦੀਆਂ ਨੇ। ਕਿਉਂਕਿ ਦੁਨੀਆ, ਜਿਵੇਂ ਤੁਸੀਂ ਨਿਊ ਵਰਲਡ ਆਰਡਰ ਦੀ ਗੱਲ ਕਰੀ ਹੈ, ਵੀ ਜਿਹੜਾ ਨਿਊ ਵਰਲਡ ਆਰਡਰ ਦਾ ਕਨਸੈਪਟ ਇਹ ਕਿੱਥੋਂ ਸ਼ੁਰੂ ਹੋਇਆ ਜਾਂ ਕੀ ਗੱਲਬਾਤ ਚੱਲੀ, ਤੇ ਉਹਦੇ ਨਾਲ ਉਹਦਾ ਮੇਨ ਮਕਸਦ ਕੀ ਹੈ? ਕਿਤੇ ਨਾ ਕਿਤੇ ਇੱਕ ਗਲੋਬਲ ਗਵਰਨੈਂਸ ਦੀ ਗੱਲ ਆ, ਵੀ ਦੁਨੀਆ ਦੀ ਇੱਕੋ ਸਰਕਾਰ ਹੋਵੇ, ਇੱਕੋ ਤਰ੍ਹਾਂ ਦੀਆਂ ਪਾਲਿਸੀਆਂ ਸਾਰੇ ਮੁਲਕਾਂ 'ਚ ਮਤਲਬ ਕਿ ਲਾਗੂ ਹੋਣ। ਤੇ ਜਿਹੜੀਆਂ ਜਿੱਥੇ ਵੀ ਸਾਡੀ, ਜਿਵੇਂ ਹੁਣ ਮਾਸ ਮਾਈਗ੍ਰੇਸ਼ਨ ਦਾ ਸਾਡਾ ਮੇਨ ਮਕਸਦ ਕੀ ਹੈ? ਜਿਵੇਂ ਉਹ ਕਹਿੰਦੇ ਵੀ ਦੁਨੀਆ ਨੂੰ ਜੇ ਕਾਬੂ ਕਰਨਾ, ਉਹ ਕਾਬੂ ਕਰਨ ਨੂੰ ਤੁਹਾਨੂੰ ਕੀ ਚਾਹੀਦਾ ਵੀ ਕੰਟਰੋਲ ਦਾ ਫੂਡ, ਕੰਟਰੋਲ ਦਾ ਪੀਪਲ। ਬਿਲਕੁਲ, ਵੀ ਜੇ ਤੁਸੀਂ ਭੋਜਨ ਤੇ ਕੰਟਰੋਲ ਕਰ ਲਓਗੇ ਤੁਸੀਂ ਲੋਕਾਂ ਨੂੰ ਸੌਖੇ ਕਾਬੂ ਕਰ ਸਕਦੇ ਆ। ਇਸੇ ਕਰਕੇ ਉਹ ਚਾਹੁੰਦੇ ਆ ਵੀ ਲੋਕਾਂ ਨੂੰ, ਜਿਹੜੀ ਸਾਡੀ ਜਿਵੇਂ ਪੰਜਾਬ ਆ, ਪੰਜਾਬੀ ਅਸੀਂ ਜਾਣੇ ਜਾਂਦੇ ਖੇਤੀ ਕਰਕੇ ਜਾਣੇ ਜਾਂਦੇ ਆ। ਬਿਲਕੁਲ, ਤੇ ਚਾਹੇ ਸਾਨੂੰ ਫੂਡ ਬਾਸਕਟ ਵੀ ਕਿਹਾ ਜਾਂਦਾ ਸਾਨੂੰ, ਹੈ ਨਾ। ਤੇ ਉਹਦਾ ਕਰਕੇ ਵੀ ਉਹ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਜਿਹੜੀ ਐਂਡ ਰਿਜ਼ਲਟ ਮੰਨ ਲਓ, ਚਾਹੇ ਸਾਨੂੰ ਮੂਰੇ ਚਾਹੇ ਸਾਨੂੰ ਪ੍ਰਵਾਸ ਦਿੰਦਾ, ਚਾਹੇ ਸਾਨੂੰ ਹੋਰ ਕੁਝ ਦਿੰਦਾ ਹੈਗਾ, ਪਰ ਉਹਦਾ ਨਿਸ਼ਾਨਾ ਮੇਨ ਹੈਗਾ ਜਿਹੜਾ ਤੁਹਾਡੇ ਤੋਂ ਜ਼ਮੀਨਾਂ ਖੋਹਣੀਆਂ ਨੇ, ਖੇਤੀ ਖੋਹਣੀ ਆ। ਜਿਹੜੇ ਪਿੱਛੇ ਜੇ ਕਾਨੂੰਨ ਆਏ ਸੀ ਜਿਸ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਪੰਜਾਬ ਕੀ ਪੂਰਾ ਦੇਸ਼ ਜਿਹੜਾ ਕਿ ਬੈਠ ਗਿਆ ਸੀ ਜਾ ਕੇ, ਉਹ ਵੀ ਇਸ ਨਿਊ ਵਰਲਡ ਆਰਡਰ ਦੀ ਨੀਤੀ ਸੀ? ਨਹੀਂ, ਬਿਲਕੁਲ। ਤੁਸੀਂ ਦੇਖੋ ਪੂਰੇ ਯੂਰਪ ਜਾਂ ਨਾਰਥ ਅਮਰੀਕਾ ਜਿੱਥੇ ਅਸੀਂ ਜਾਂਦੇ ਹਾਂ, ਖਾਸ ਕਰਕੇ ਸਾਡਾ ਪੰਜਾਬੀ ਭਾਈਚਾਰਾ, ਅਸੀਂ ਵੈਸਟਰਨ ਕੰਟਰੀਆਂ 'ਚ ਬਹੁਤ ਵੱਡੀ ਤਾਦਾਦ 'ਚ ਬੈਠੇ ਹਾਂ, ਜਾਂ ਹੁਣ ਵੀ ਜਾਂ ਲਗਾਤਾਰ ਅਸੀਂ ਜਾ ਕੂਚ ਕਰ ਰਹੇ ਹਾਂ। ਉਹਨਾਂ ਮੁਲਕਾਂ 'ਚ ਜਿਹੜਾ ਭੋਜਨ ਵੱਡੇ ਕਾਰਪੋਰੇਸ਼ਨਾਂ ਨੇ ਕੰਟਰੋਲ ਕਰ ਰਿਹਾ। ਬਿਲਕੁਲ, ਉਹ ਸਿਸਟਮ ਹੀ ਇਸ ਤਰ੍ਹਾਂ ਡਿਜ਼ਾਈਨਡ ਹੈਗਾ ਗੱਲ ਵੀ ਤੁਹਾਨੂੰ ਉੱਥੇ ਦਿਨ ਪਰ ਰਾਤ ਕੰਮ ਕਰਨਾ ਪੈਣਾ ਜੀ, ਫਿਰ ਕਿਤੇ ਜਾ ਕੇ ਤੁਸੀਂ ਆਪਦਾ ਕਹਿ ਲਓ ਗੱਲ ਰੋਟੀ ਪਾਣੀ ਗੁਜ਼ਾਰਾ ਕਰ ਸਕਦੇ ਆ ਜੀ। ਜਾਂ ਉਹ ਸਿਸਟਮ ਇਸ ਤਰ੍ਹਾਂ ਡਿਜ਼ਾਈਨਡ ਆ ਵੀ ਤੁਸੀਂ, ਜਿਵੇਂ ਆਪਾਂ ਇੱਥੇ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ ਹੁੰਦਾ, ਮੰਨ ਲਓ ਵੀ ਬੇਲ ਮਿਲ ਜਾਂਦੀ ਆ ਗੱਲਾਂ ਕਰਨ ਨੂੰ ਕਹਿ ਲਓ, ਜਾਂ ਸਮਾਜ 'ਚ ਵਿਚਰਨ ਨੂੰ, ਤੁਹਾਨੂੰ ਕਿਸੇ ਦੇ ਸੁੱਖ ਦੇ ਦੁੱਖ ਦੇ ਜਾਣੇ ਆ ਜਾਂ ਤੁਸੀਂ ਗੱਲਾਂ ਕਰਦੇ ਆ ਨਾ, ਉਹ ਚੀਜ਼ ਕਿਤੇ ਨਾ ਕਿਤੇ ਉਹਨਾਂ ਨੇ ਸਾਡੇ ਤੋਂ ਖੋਹ ਲੈਣੀ ਆ। ਬਿਲਕੁਲ, ਸਾਨੂੰ ਉੱਥੇ ਟਿਫਨ ਚੁਕਾ ਦੇਣਾ ਗਾ। ਮਤਲਬ ਕਿ ਆਪਾਂ ਦੇਖਦੇ ਹਾਂ ਸਾਡਾ ਤਾਂ ਬਹੁਤਾ ਪੰਜਾਬ 'ਚ ਕਿਸੇ ਨਾ ਕਿਸੇ ਦਾ ਭੈਣ ਭਰਾ ਹੀ ਹਰ ਇੱਕ ਦਾ ਹੈਗਾ ਗਾ। ਉਹ ਚੀਜ਼ਾਂ ਇਹ ਜਾਣੂ ਨੇ ਵੀ ਉੱਥੇ ਤੁਹਾਨੂੰ ਕਿਵੇਂ ਭੱਜ ਨੱਠ ਦੀ ਜ਼ਿੰਦਗੀ ਆ, ਸਾਰੀ ਜ਼ਿੰਦਗੀ ਤੁਸੀਂ ਮਤਲਬ ਕਿ ਭੱਜੇ ਫਿਰਦੇ ਆ, ਹੈ ਨਾ।
ਤੇ ਲੈ ਦੇ ਕੇ ਤੁਹਾਡੇ ਪੱਲੇ ਰੋਟੀ ਪੈਂਦੀ ਹੈ ਜ਼ਿਆਦਾਤਰ ਜੀ। ਕੀ ਲੱਗਦਾ ਜਿਹੜਾ ਕਿ ਤੁਸੀਂ ਰੋਟੀ ਦੀ ਗੱਲ ਕਰੀ ਆ, ਪਰ ਇਹ ਰੋਟੀ ਖੋਹਣ ਦੇ ਲਈ ਕਈ ਜਿਹੜੀਆਂ ਨੀਤੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ, ਇਹ ਵੀ ਇੱਕ ਉਸ ਨਿਊ ਵਰਲਡ ਆਰਡਰ ਦੀ ਰਣਨੀਤੀ ਮੰਨੀ ਜਾਈਏ? ਨਹੀਂ, ਬਿਲਕੁਲ। ਤੁਸੀਂ ਨਿਊ ਵਰਲਡ ਆਰਡਰ ਦੀ ਜਿਵੇਂ ਗੱਲ ਕਰਦੇ ਨਾ, ਆਪਾਂ ਗੱਲ ਕਰੀਏ ਵੀ ਚਾਹੇ ਪੂਰੀ ਦੁਨੀਆ 'ਚ ਨਿਊ ਵਰਲਡ ਆਰਡਰ 'ਚ ਉਹ 21ਵੀਂ ਸਦੀ 'ਚ ਕਹਿੰਦੇ ਵੀ ਅਸੀਂ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਦੁਨੀਆ ਦੇ ਜਿੰਨੇ ਸੰਸਾਧਨ ਆ, ਚਾਹੇ ਉਹ ਰੋਟੀ ਆ, ਚਾਹੇ ਮੰਨ ਲਓ ਖਾਣਾ ਫੂਡ ਹੋ ਗਿਆ ਹੈ ਨਾ, ਭੋਜਨ ਹੋ ਗਿਆ, ਚਾਹੇ ਤੁਹਾਡੇ ਪਾਣੀ ਹੋ ਗਿਆ, ਚਾਹੇ ਸਾਰੇ ਸੰਸਾਧਨ, ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਆਪਦੇ ਕਾਬੂ 'ਚ ਕਰ ਲਈਏ। ਉਹ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਕਹਿੰਦੇ ਵੀ ਯੂ ਵਿਲ ਓਨ ਨਥਿੰਗ, ਯੂ ਵਿਲ ਬੀ ਹੈਪੀ। ਵੀ ਤੁਸੀਂ ਕਿਸੇ ਚੀਜ਼ ਦੇ ਮਾਲਕ ਹੀ ਨਹੀਂ ਹੋਊਗੀ ਪਰ ਤੁਸੀਂ ਖੁਸ਼ ਹੋਵੋਗੇ। ਵੀ ਤੁਹਾਡੀ ਓਵਰਆਲ ਕਹਿ ਲਓ ਗੱਲ ਵੀ ਇੱਕ ਫੁੱਲੀ ਰਿਮੋਟ ਕੰਟਰੋਲ ਵਾਂਗੂ ਜ਼ਿੰਦਗੀ ਉਹ ਚਾਹੁੰਦੇ ਆ ਗੱਲ ਵੀ ਸਾਡੇ ਹਿਸਾਬ ਨਾਲ ਇਹ ਸਾਰਾ ਸਿਸਟਮ ਚੱਲੇ। ਇੱਕ ਡਿਜੀਟਲ ਸਿਸਟਮ ਦੀ ਮਤਲਬ ਕਿ ਇਨਫਰਾਸਟਰਕਚਰ ਦੀ ਗੱਲ ਚੱਲ ਰਹੀ ਹੈ। ਓਵਰਆਲ ਤੁਸੀਂ ਦੇਖਦੇ ਵੀ ਆ ਸਾਡਾ ਹੌਲੀ ਹੌਲੀ ਅਸੀਂ ਉਧਰ ਨੂੰ ਵੱਧ ਰਹੇ ਹਾਂ, ਉਹ ਸਾਨੂੰ ਪਤਾ ਨਹੀਂ ਲੱਗਦਾ ਗਾ, ਪਰ ਉਧਰ ਨੂੰ ਅਸੀਂ ਕਿਤੇ ਨਾ ਕਿਤੇ ਵੱਧ ਰਹੇ ਹਾਂ। ਜਿਵੇਂ ਪਿੱਛੇ ਚਰਚਾ ਚੱਲੀ ਪਈ ਸੋਸ਼ਲ ਮੀਡੀਆ ਦੇ ਉੱਪਰ ਇਲੂਮੀਨਾਟੀਆਂ ਦੇ ਬਾਰੇ ਕਾਫੀ ਕੁਛ ਜਿਹੜਾ ਕਿ ਸਮਝਾਇਆ ਗਿਆ ਕਿ ਇਲੂਮੀਨਾਟੀ ਇਹ ਹੁੰਦੇ ਨੇ, ਇਲੂਮੀਨਾਟੀਆਂ ਦੀ ਜਿਹੜੀ ਕਿ ਧਾਰਨਾ ਉਹ ਇਹ ਹੈਗੀ। ਇਹ ਵੀ ਇੱਕ ਨਿਊ ਵਰਲਡ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਉਸ ਦਾ ਹਿੱਸਾ ਗੀ ਇਲੂਮੀਨਾਟੀ। ਉਹ ਵੀ ਹੈਗੇ ਆ ਜੀ, ਬਿਲਕੁਲ। ਗੱਲ ਉਹਨਾਂ ਦੀਆਂ ਤੁਸੀਂ ਪਿੱਛੇ ਇਲੂਮੀਨਾਟੀਆਂ ਦੀ ਗੱਲ ਕਰ ਲਓ ਜਾਂ ਕਾਰਪੋਰੇਸ਼ਨਾਂ ਹੈਗੀਆਂ ਜਿਹੜੀਆਂ ਗਲੋਬਲ, ਉਹ ਕੰਟਰੋਲ ਕਰਦੀਆਂ ਨੇ ਦੁਨੀਆ ਨੂੰ। ਉਹ ਚਾਹੁੰਦੇ ਆ ਵੀ ਦੁਨੀਆ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਜੇ ਦੁਨੀਆ ਕਿਸ ਤਰ੍ਹਾਂ ਦਾ ਖਾਣਾ ਖਾਊਗੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੋਊਗਾ, ਉਹ ਸਾਰਾ ਕੁਝ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਕਰਦੇ ਨੇ ਗੱਲ ਵੀ। ਚਾਹੇ ਤੁਸੀਂ ਇਹਦੇ 'ਚ ਜਿਹੜੀ ਪਿੱਛੇ ਆਹ ਮੰਨ ਲਓ ਕੋਵਿਡ ਵਾਲਾ ਵੀ ਸਮਾਂ ਚੱਲਿਆ, ਉਸ ਦੇ ਨਾਲ ਤੁਸੀਂ ਦੇਖ ਲਓ, ਇੱਕ ਜੇ ਆਪਾਂ ਉਹਦੇ ਤੋਂ ਸਿੱਖਣਾ ਤਾਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਵੀ ਪੂਰੀ ਦੁਨੀਆ ਆਪਦੀ ਮਰਜ਼ੀ ਬਿਨਾ ਉਹ ਕਹਿ ਲਓ ਗੱਲ ਇੱਕ ਕਦਮ ਨਹੀਂ ਸੀ ਚੱਲ ਸਕਦੀ ਆਪਦੀ ਮਰਜ਼ੀ ਨਾਲ। ਕੋਈ ਸਿਸਟਮ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਤੀਆਂ, ਇਸ ਤਰ੍ਹਾਂ ਦੇ ਕੰਟਰੋਲ ਕਰਤੇ ਵੀ ਸਿਸਟਮ ਦੀ ਤੁਸੀਂ ਗੱਲ ਮੰਨੇ ਬਿਨਾ ਜਾਂ ਉਹਨਾਂ ਨੂੰ ਉਹਨਾਂ ਵੱਲੋਂ ਜਿਹੜੇ ਚਾਹੀਦੇ ਸਰਟੀਫਿਕੇਟ ਨੇ ਜਾਂ ਉਹਨਾਂ ਦਾ ਤੁਸੀਂ ਟੀਕਾ ਲਵਾਏ ਬਿਨਾ ਤੁਸੀਂ ਹਿੱਲ ਨਹੀਂ ਸਕਦੇ। ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਆਮ ਬੰਦੇ ਦੇ ਹੱਥ ਵਸ ਹੈ ਕੀ ਡਰਾਈ ਇਹਨਾਂ ਦਿੱਤਾ ਸੁਦੋ ਹਨਾ ਕਿ ਤੁਸੀਂ ਈਵਨ ਇੱਕ ਇਹਦੇ 'ਚ ਤੁਸੀਂ ਹੋਰ ਗੱਲ ਦੇਖੋਗੇ, ਖਾਸ ਕਰਕੇ ਉਸ ਦੌਰਾਨ ਜਿਹੜਾ ਬੰਦੇ ਪੇਂਡੂ ਬੰਦੇ ਸੀ, ਆਪਣੇ ਪਿੰਡਾਂ 'ਚ ਰਹਿਣ ਵਾਲੇ ਬੰਦੇ ਸੀਗੇ, ਖੇਤੀਪੱਤੀ ਨਾਲ ਜੁੜੇ ਸੀਗੇ, ਉਹ ਬੰਦੇ ਕਿਤੇ ਨਾ ਕਿਤੇ ਉਹ ਚੀਜ਼ ਤੋਂ ਇੰਨੇ ਮਤਲਬ ਕਿ ਪ੍ਰਭਾਵਿਤ ਨਹੀਂ ਹੋਏ ਜੀ। ਉਦੋਂ ਜਿਹੜੀਆਂ ਪਾਬੰਦੀਆਂ ਲੱਗੀਆਂ, ਤਾਲਾਬੰਦੀ ਹੋਈ, ਲੋਕਡਾਊਨ ਹੋਇਆ, ਜਿਹੜੇ ਸ਼ਹਿਰੀ ਬੰਦੇ ਸੀਗੇ ਖਾਸ ਕਰਕੇ, ਚਾਹੇ ਉਹ ਪੰਜਾਬ ਦੀ ਗੱਲ ਕਰ ਲਓ, ਭਾਰਤ ਦੀ ਕਰ ਲਓ, ਚਾਹੇ ਵਿਦੇਸ਼ਾਂ ਦੀ ਗੱਲ ਕਰ ਲਓ, ਉਹ ਬੰਦੇ ਬੜੇ ਤੰਗ ਹੋਏ। ਹਾਲਾਂਕਿ ਉਸ ਤੋਂ ਬਾਅਦ ਉਹ ਚੀਜ਼ ਤੋਂ ਬਾਅਦ ਬਹੁਤੇ ਲੋਕਾਂ ਨੇ ਉਹ ਖੇਤੀ ਵੱਲ ਨੂੰ ਜਾਂ ਇੱਧਰ ਨੂੰ ਮੁੜੇ ਵੀ ਆ, ਕਿਉਂਕਿ ਉਹਨਾਂ ਨੂੰ ਸਮਝ ਆਉਂਦਾ। ਕਿਉਂਕਿ ਮੇਨ ਗੱਲ ਕੀ ਹੈ ਨਾ, ਜੇ ਤੁਸੀਂ ਸਮਾਜ ਨੂੰ ਲੋਕਾਂ ਨੂੰ ਕਾਬੂ ਕਰਨਾ, ਉਹ ਸਿਸਟਮ ਨੇ ਇੱਕ ਗਲੋਬਲ ਐਕਸਪੈਰੀਮੈਂਟ ਕਰਕੇ ਤੁਹਾਨੂੰ ਦਿਖਾਤਾ, ਜਿਹੜੇ ਕਿ ਯੂਰਪ ਦੇ ਕਈ ਚੁਣੇ ਹੋਏ ਨੁਮਾਇੰਦੇ ਮੈਂਬਰ ਪਾਰਲੀਮੈਂਟ 'ਚ ਇਹ ਚੀਜ਼ ਸ਼ਰੇਆਮ ਬੋਲਦੇ ਆ ਵੀ ਇਹ ਇੱਕ ਗਲੋਬਲ ਐਕਸਪੈਰੀਮੈਂਟ ਸੀਗਾ। ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਧੋਖਾ ਸੀ ਇਹ ਜਿਹੜਾ ਕੋਵਿਡ ਵਾਲਾ ਸਿਸਟਮ ਸੀਗਾ ਗੱਲ। ਤੇ ਵੀ ਉਹ ਕਹਿੰਦੇ ਵੀ ਇਹ ਪ੍ਰੀ ਪਲਾਨਡ ਸੀ, ਪਹਿਲਾਂ ਤੋਂ ਗਿਣਿਆ ਮਿਥਿਆ ਸੀਗਾ ਗੱਲ। ਪਰ ਸਾਡੇ ਵਾਲੇ ਤਾਂ ਹਜੇ ਵੀ ਨਹੀਂ ਮੰਨਦੇ ਹੈਗੇ, ਉਹ ਤਾਂ ਕਹਿੰਦੇ ਕਿ ਨਹੀਂ, ਕਹਿੰਦੇ ਕਿ ਇਹ ਬਿਮਾਰੀ ਸੀ ਇੱਕ ਜਿਹੜੀ ਕਿ ਇੱਕ ਵਾਇਰਸ ਸੀ, ਉਹ ਛੱਡਿਆ ਗਿਆ ਸੀ ਚਾਈਨਾ ਦੇ ਵੱਲੋਂ, ਤੇ ਜਿਸ ਦੇ ਨਾਲ ਲੱਖਾਂ ਜ਼ਿੰਦਗੀਆਂ ਜਿਹੜੀਆਂ ਕਿ ਤਬਾਹ ਹੋ ਗਈਆਂ। ਇੰਜੈਕਸ਼ਨ ਲਗਾਉਣੇ ਜ਼ਰੂਰੀ ਨੇ, ਇੰਜੈਕਸ਼ਨਾਂ ਤੋਂ ਬਿਨਾਂ ਕਿਸੇ ਮਾਲ ਦੇ ਵਿੱਚ ਨਹੀਂ ਸੀ ਐਂਟਰ ਕਰਨ ਦਿੱਤਾ ਜਾ ਰਿਹਾ, ਜਿਹਦੇ ਸਰਟੀਫਿਕੇਟ ਨਹੀਂ ਸੀ ਬਣੇ ਉਹਨੂੰ ਕਿਸੇ ਜਹਾਜ਼ ਦੇ ਵਿੱਚ ਸਫ਼ਰ ਨਹੀਂ ਸੀ ਕਰਨ ਦਿੱਤਾ ਜਾ ਰਿਹਾ। ਨਹੀਂ, ਬਿਲਕੁਲ ਉਹੀ ਆਪਾਂ ਗੱਲ ਕਰਦੇ ਹਾਂ ਨਾ ਵੀ ਉਹ ਕੰਪਲਾਇੰਸ ਦੀ ਗੱਲ, ਉਹ ਸਿਸਟਮ ਚਾਹੁੰਦਾ ਵੀ ਲੋਕ ਕਿੰਨੇ ਕੁ ਤੁਹਾਡੇ ਹਿਸਾਬ ਨਾਲ ਚੱਲਦੇ ਆ। ਉਹ ਕਹਿੰਦੇ ਵੀ ਇੱਕ ਈਵੈਂਟ 201 ਕਰਕੇ ਈਵੈਂਟ ਹੋਇਆ ਸੀਗਾ, ਜਿਹੜਾ ਇੱਕ ਸੀਗਾ ਕਹਿ ਲਓ ਗੱਲ ਆਪਣਾ ਸਿਮੂਲੇਸ਼ਨ ਪ੍ਰੋਗਰਾਮ ਸੀਗਾ ਪੈਂਡੈਮਿਕ ਦਾ ਜੀ, ਜਿਹੜਾ ਅਕਤੂਬਰ 2019 'ਚ ਹੋਇਆ ਸੀਗਾ ਪੈਂਡੈਮਿਕ ਹੋਣ ਤੋਂ ਪਹਿਲਾਂ। ਜੇ ਤੁਸੀਂ ਉਹ ਈਵੈਂਟ 201 ਦੇਖੋਗੇ, ਉਹ ਅੱਜ ਵੀ ਸ਼ਾਇਦ YouTube ਤੇ ਪਿਆ ਉਹ, ਤੇ ਉਹ ਜੌਨ ਹੌਪਕਿਨ ਯੂਨੀਵਰਸਿਟੀ ਨੇ ਕਰਾਇਆ ਸੀਗਾ, ਉਹਦਾ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਸੀਗੀ, ਵਰਲਡ ਇਕਨੋਮਿਕ ਫੋਰਮ ਇਹਨਾਂ ਨੇ ਆਰਗੇਨਾਈਜ਼ ਕੀਤਾ ਸੀਗਾ। ਉਹ 'ਚ ਜਿਹੜਾ ਕੁਝ ਉਹਦੇ 'ਚ ਦਿਖਾਇਆ ਗਿਆ ਉਹੀ ਸਾਰਾ ਕੁਝ ਵਾਪਰਿਆ। ਜਾਂ ਤੁਸੀਂ 2015 'ਚ ਇੱਕ TED ਟਾਕ ਤੇ ਬਿਲ ਗੇਟਸ ਦੀ TED ਟਾਕ ਪਈ ਆ, TED ਇੱਕ ਉਹਦੇ ਪਲੇਟਫਾਰਮ ਤੇ, ਉਹਨੇ ਕਿਹਾ ਸੀਗਾ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਸਾਨੂੰ ਖਤਰਾ ਗਾ ਉਹ ਪੈਨਡੈਮਿਕ ਜਾਂ ਵਾਇਰਸ, ਜਿਹੜੇ ਕਰੋਨਾ ਵਾਇਰਸ ਦੀ ਆਪਾਂ ਜਿਹੜੀ ਫੋਟੋ ਜਿਵੇਂ ਦੇਖਦੇ ਖੁੱਦੋ ਜੀ ਆ, ਉਹਦੇ ਦੰਦੇ ਜੇ ਨੇ, ਉਹ ਚੀਜ਼ ਉਹਨੇ ਉਦੋਂ 2015 'ਚੋਂ ਦਿਖਾਤੀ ਸੀ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਜਿਹੜੀ ਇਹ ਚੀਜ਼ ਹੋ ਸਕਦੀ ਹੈ। ਵੀ ਕਿਤੇ ਨਾ ਕਿਤੇ ਤਾਰਾਂ ਜੇ ਤੁਸੀਂ ਇਹਨੂੰ ਖੰਗਾਲੋਗੇ ਜੁੜਦੀਆਂ ਨੇ ਤੇ ਆਟੋਮੈਟਿਕਲੀ ਸ਼ੰਕੇ ਖੜੇ ਹੁੰਦੇ ਨੇ ਜੀ ਇਹਦੇ ਤੇ। ਕਿਵੇਂ ਜਿਹੜੀ ਆਪਾਂ ਗਲੋਬਲ ਦੀ ਗੱਲ ਕਰ ਰਹੇ ਹਾਂ ਕਿ ਗਲੋਬਲ ਜਿਹੜਾ ਕਿ ਪੂਰੀ ਦੁਨੀਆ ਦੇ ਉੱਪਰ ਇੱਕ ਕੰਟਰੋਲ ਕਰ ਰਿਹਾ ਗਾ, ਉਸ ਦੀ ਜਿਹੜੀ ਕਿ ਉਸ ਦੇ ਅਧੀਨ ਹੀ ਸਾਰੀ ਦੁਨੀਆ ਚੱਲ ਰਹੀ ਹੈ। ਲੱਗਦਾ ਵੀ ਆਉਣ ਵਾਲਾ ਸਮਾਂ ਜਿਹੜਾ ਕਿ ਉਹ ਸੁਰੱਖਿਅਤ ਰਹੂਗਾ ਜੇ ਆਪਾਂ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ, ਕਿਉਂਕਿ ਪੰਜਾਬ ਦੇ
ਜੰਮਿਆਂ ਨੂੰ ਨਿਤ ਮੁਹਿੰਮਾਂ, ਇਹ ਅਕਸਰ ਕਹਾਵਤਾਂ ਸੁਣੀਆਂ ਜਾਂਦੀਆਂ ਨੇ। ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਜਿਵੇਂ ਪੰਜਾਬ ਦੇ ਵਿੱਚੋਂ ਧੜਾ ਧੜ ਨੌਜਵਾਨ ਜਿਹੜੇ ਕਿ ਬਾਹਰ ਦੀ ਉਡਾਰੀ ਲਾ ਰਹੇ ਨੇ। ਨਹੀਂ, ਉਹਦੇ 'ਚ ਮੇਨ ਗੱਲ ਉਹੀ ਹੈ, ਜੇ ਤੁਸੀਂ ਪੰਜਾਬ ਦਾ ਢਾਂਚਾ ਦੇਖੋ, ਖਾਸ ਕਰਕੇ ਪਿੰਡਾਂ ਦਾ ਵੀ ਦੇਖ ਲਓ, ਤੁਹਾਨੂੰ ਹਰ ਇੱਕ ਸਾਡਾ ਜਿਹੜਾ ਢਾਂਚਾ ਸੀ ਪਹਿਲਾਂ ਪਰਿਵਾਰਾਂ 'ਚ, ਸਾਡੇ ਕਹਿ ਲਓ ਗੱਲ ਅੱਜ ਤੋਂ ਸਾਡੇ ਤੋਂ ਪਿੱਛੇ ਜੇ ਤਾਂ ਅਸੀਂ ਤੀਜੀ ਪੀੜ੍ਹੀ 'ਤੇ ਜਾਈਏ, ਮੰਨ ਲਾ ਸਾਡੇ ਜਿਹੜੇ ਦਾਦੇ ਸੀਗੇ, ਉਦੋਂ ਸਾਡੇ ਕਹਿ ਲਓ ਗੱਲ ਪਰਿਵਾਰਾਂ 'ਚ ਬੱਚੇ ਜ਼ਿਆਦਾ ਹੁੰਦੇ ਸੀਗੇ, 3-3 4-4 ਭੈਣ ਭਰਾ ਹੁੰਦੇ ਸੀਗੇ, 5-7 ਵੀ ਹੁੰਦੇ ਸੀ, ਹੈ ਨਾ ਗੱਲ। ਤੇ ਵੀ ਉਦੋਂ ਚਲੋ 1-2 ਜਣੇ ਬਾਹਰ ਚਲੇ ਜਾਂਦੇ ਸੀ, ਪਿੱਛੇ ਕੋਈ ਬਾਹਲਾ ਫਰਕ ਨਹੀਂ ਸੀ ਪੈਂਦਾ, ਵੀ 1-2 ਇੱਥੇ ਰਹਿ ਜਾਂਦੇ ਸੀ, 1-2 ਬਾਹਰ ਚਲੇ ਗਏ, ਸਾਰਾ ਕੁਝ ਚੱਲੀ ਜਾਂਦਾ ਸੀਗਾ। ਜਿਹੜੀ ਹੁਣ ਦੇ ਹਾਲਾਤ ਕੀ ਨੇ, ਹੁਣ ਦੇ ਹਾਲਾਤ ਸਾਡੇ ਇੱਕ ਜਵਾਕ ਹੀ ਆ ਸਾਰਿਆਂ ਦੇ। ਬਿਲਕੁਲ, ਉਹ ਇੱਕੋ ਜਵਾਕ ਬਾਹਰ ਚਲਾ ਗਿਆ, ਮੁੜ ਕੇ ਮੁੜਨਾ ਨਹੀਂ ਉਹਨੇ ਕੋਈ। ਉਹ ਪਿੱਛੇ ਤੁਹਾਡਾ ਕਹਿ ਲਓ ਗੱਲ ਸਾਰਾ ਹੀ ਢਾਂਚਾ ਖਰਾਬ ਹੋ ਗਿਆ, ਪਿੱਛੇ ਬਜ਼ੁਰਗ ਰਹਿ ਗਏ। ਗੱਲ ਇਹ ਹਾਲਾਤ ਕੋਈ ਮਤਲਬ ਕਿ ਹਵਾ 'ਚ ਗੱਲਾਂ ਨਹੀਂ ਹੈ, ਤੁਸੀਂ ਜ਼ਮੀਨੀ ਹਕੀਕਤ ਆਪਾਂ ਪਿੰਡਾਂ 'ਚ ਵਿਚਰਦੇ, ਹਰ ਇੱਕ ਪਿੰਡ 'ਚ ਇਹ ਹਾਲਾਤ ਨੇ। ਬਿਲਕੁਲ, ਸਾਡੇ ਪਿੰਡਾਂ 'ਚ ਲਗਭਗ ਘਰਾਂ ਨੂੰ ਜਿੰਦੇ ਲੱਗਣ ਲੱਗ ਗਏ, ਜਿਹੜੀ ਕਿ ਬੜੀ ਤਰਾਸਦੀ ਦੀ ਗੱਲ ਆ। ਵੀ ਜਾਂ ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਜਾਓ ਨਾ ਜਾਓ, ਜੀ ਸਦਕੇ ਜਾਓ, ਦੁਨੀਆ ਦੇਖੋ ਤੁਸੀਂ, ਹੈ ਨਾ, ਪਰ ਤੁਸੀਂ ਇੱਥੇ ਪੰਜਾਬ ਨਾਲੋਂ ਨਾਤਾ ਨਾ ਤੋੜੋ। ਕਿਤੇ ਨਾ ਕਿਤੇ ਜੇ ਮੁੜ ਲਓਗੇ ਤਾਂ ਇੱਥੇ ਚੰਗਾ, ਕਿਉਂਕਿ ਇੱਥੇ ਫਿਰ ਵੀ ਜਿਹੜਾ ਕੰਟਰੋਲ ਆ, ਜਿਵੇਂ ਆਪਾਂ ਕੰਟਰੋਲ ਦੀ ਗੱਲ ਕਰਦੇ ਆ, ਉਹ ਹਾਲ ਦੀ ਘੜੀ ਜ਼ਮੀਨਾਂ ਲੋਕਾਂ ਕੋਲੇ ਹੈਗੀਆਂ ਨੇ ਇੱਥੇ, ਇਹਦਾ ਕਰਕੇ ਲੋਕ ਥੋੜੇ ਸੌਖੀ ਰੋਟੀ ਖਾਂਦੇ ਆ। ਬਈ ਤੁਸੀਂ ਆਸਟ੍ਰੇਲੀਆ ਰਹਿੰਦੇ ਰਹੇ ਹੋ, ਉੱਥੇ ਦੇ ਹਾਲਾਤ ਕੀ ਨੇ, ਉੱਥੋਂ ਦੀ ਜਿਹੜੀ ਕਿ ਨੀਤੀ ਆ ਉਹ ਕੀ ਦੱਸਦੀ ਆ ਟੋਟਲ? ਜਿਵੇਂ ਤੁਸੀਂ ਕਿਹਾ ਕਿ ਇੱਕ ਟੀਫਨ ਚਕਾਤਾ ਸਾਨੂੰ, ਹੈ ਨਾ, ਟੀਫਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਸਾਡੇ ਪੱਲੇ ਪਾਤੀ, ਉਹ ਉੱਥੋਂ ਦੀ ਕੀ ਜ਼ਿੰਦਗੀ ਹੈਗੀ ਆਸਟ੍ਰੇਲੀਆ ਦੀ? ਨਹੀਂ, ਬਿਲਕੁਲ, ਆਸਟ੍ਰੇਲੀਆ ਵੀ ਇੱਕ ਕਹਿ ਲਓ ਵੈਸਟਰਨ, ਜਿਵੇਂ ਆਪਣਾ ਵੈਸਟ ਦਾ ਉਹਨਾਂ ਵਾਂਗੂ ਮੁਲਕ ਹੈਗਾ ਇੱਕ, ਉਹ ਵੀ ਫੁੱਲੀ ਕੰਟਰੋਲਡ ਸੁਸਾਇਟੀ ਹੈ। ਉੱਥੇ ਵੀ ਸਾਰਾ ਕੁਝ ਤੁਸੀਂ ਲਾ ਲਓ ਵੀ ਤੌਰ ਤਰੀਕੇ ਸਾਰੇ ਜਿਹੜੇ ਵੈਸਟਰਨ ਸੁਸਾਇਟੀ ਵਾਲੀ ਆ, ਤੇ ਉੱਥੇ ਵੀ ਉਹੀ ਗੱਲ ਵੀ ਕਹਿ ਲਓ ਗੱਲ ਤੁਸੀਂ ਲੈ ਦੇ ਕੇ ਵੀ ਬੰਦੇ ਨੂੰ ਰੋਟੀ ਬਚਦੀ ਆ, ਭੱਜਿਆ ਫਿਰਦਾ, ਹੈ ਨਾ, ਤੇ 10-10 12-12 ਘੰਟੇ ਤੁਹਾਨੂੰ ਰੋਜ਼ ਘੱਟੋ ਘੱਟ ਕੰਮ ਕਰਨਾ ਪੈਂਦਾ, ਮੀਆਂ ਬੀਬੀ ਤੁਸੀਂ ਦੋਨੇ ਕੰਮ ਕਰਦੇ ਆ, ਤੇ ਤੁਹਾਨੂੰ ਲੈ ਦੇ ਕੇ ਰੋਟੀ ਬਚਦੀ ਆ। ਜਿੰਨੇ ਕਿ ਤੁਸੀਂ ਪੈਸੇ ਹੁਣ ਲੋਕਾਂ ਨੂੰ 4 ਬਚੇ ਸੀਗੇ, ਉਹ ਮਹਿੰਗਾਈ ਵੱਧ ਜਾ ਉਨੀ ਕੁ ਵਧਾ ਦਿੰਦੇ ਆ, ਉਸ ਹਿਸਾਬ ਨਾਲ ਕਹਿ ਲਓ ਗੱਲ ਵੀ ਹੈਂਡ ਟੂ ਮਾਊਥ ਹੀ ਹੈ ਗੱਲ, ਵੀ ਲੋਕਾਂ ਦੀ ਲਾਈਫ ਹੈਗੀ ਆ ਜਿਹੜੀ ਉੱਥੇ ਫੁੱਲੀ ਕੰਟਰੋਲਡ ਆ। ਜਿਵੇਂ ਆਪਾਂ ਇੱਕ ਕਹਿ ਦਿੰਦੇ ਹਾਂ ਕਿਤੇ ਨਾ ਕਿਤੇ ਵੀ, ਪਰ ਸਾਨੂੰ ਉਹ ਦਿਖਦੀ ਨਹੀਂ, ਸਾਨੂੰ ਉਹ ਮਤਲਬ ਕਿ ਉਹ ਚੀਜ਼ ਦਿਖਦੀ ਨਹੀਂ ਗੱਲ, ਵੀ ਕਿਤੇ ਨਾ ਕਿਤੇ ਵੀ ਸਾਡੇ ਤੇ ਕਾਬੂ ਕਿਵੇਂ ਕੀਤਾ ਜਾ ਰਿਹਾ। ਇਸ ਸਰੀਰ ਨੂੰ ਜਿਹੜਾ ਕੁਦਰਤ ਦੀ ਦੇਣ ਆ ਇੱਕ, ਉਸ ਨੂੰ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਉਧਰਲੀਆਂ ਕੰਟਰੀਜ਼ ਨੇ, ਜਾਂ ਨਿਊ ਵਰਲਡ ਆਰਡਰ ਦੀ ਜਿਹੜੀ ਨੀਤੀ ਆ ਉਸਨੇ। ਨਹੀਂ, ਬਿਲਕੁਲ ਮਸ਼ੀਨ ਤਾਂ ਬਣ ਗਿਆ ਹੁਣ, ਇਹ ਤਾਂ ਅੱਗੇ ਇਦੋਂ ਵੀ ਕਹਿੰਦੇ ਆ ਵੀ ਸਾਨੂੰ ਬੰਦੇ ਦੀ ਵੀ ਲੋੜ ਨਹੀਂ। ਜਿਹੜੀ ਤੁਸੀਂ ਲਾ ਲਓ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਜਾਂ ਜਿੰਨਾ ਵੀ ਮਤਲਬ ਉਹ ਦੌਰ ਆ ਰਿਹਾ, ਉਹ ਕਹਿੰਦੇ ਵੀ ਸਾਨੂੰ ਸਾਡੀ ਮਸ਼ੀਨ ਆ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬੰਦੇ ਤੋਂ ਵੱਧ ਵਧੀਆ ਕੰਮ ਕਰੂਗੀ। ਬਿਲਕੁਲ, ਤੁਸੀਂ ਦੇਖ ਲਓ ਵੀ ਉਧਰਲੇ ਬਾਹਰਲੇ ਮੁਲਕਾਂ 'ਚ ਆਟੋਮੇਸ਼ਨ ਵੱਧਦੀ ਜਾ ਰਹੀ ਆ ਚਾਰੇ ਪਾਸੇ। ਤੁਸੀਂ ਕਹਿ ਲਓ ਗੱਲ ਵੀ ਜਿੰਨੀਆਂ ਫੈਕਟਰੀਆਂ ਨੇ, ਫੈਕਟਰੀਆਂ 'ਚ ਆਟੋਮੇਸ਼ਨ ਵੱਧ ਗਈ, ਤੇ ਉੱਥੇ ਜਿੱਥੇ ਅੱਗੇ 50 ਬੰਦੇ ਕੰਮ ਕਰਦੇ ਆ, ਹੁਣ ਉੱਥੇ 5 ਕਰਦੇ ਆ। ਜਾਂ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਉਹ ਸਰਵਿੰਗ ਰੋਬੋਟਸ ਆ ਗਏ ਤੁਹਾਡੇ, ਜਾਂ ਤੁਸੀਂ ਟਰੱਕਾਂ ਦੀ ਗੱਲ ਕਰ ਲਓ, ਜਾਂ ਡਿਲੀਵਰੀ ਜਿੰਨੇ ਟਰੱਕਸ ਹੈਗੇ ਆ ਉਹ 'ਚ ਵੀ ਡਰਾਈਵਰਲੈਸ ਟਰੱਕਸ ਦੀ ਗੱਲ ਚੱਲ ਰਹੀ ਆ, ਈਵਨ ਟਰਾਇਲ ਵੀ ਹੋਏ ਆ, ਜਾਂ ਟੈਕਸੀਆਂ ਡਰਾਈਵਰਲੈਸ ਟੈਕਸੀਆਂ ਦੀ ਵੀ ਗੱਲ ਚੱਲੀ ਆ। ਵੀ ਕਿਤੇ ਨਾ ਕਿਤੇ ਜਿਹੜੀ ਆਟੋਮੇਸ਼ਨ ਹੈਗੀ ਆ, ਜਾਂ ਇਹ ਸਾਰਾ ਕੁਛ ਆ, ਵੀ ਟੈਕਨੋਲੋਜੀ ਕਿਤੇ ਨਾ ਕਿਤੇ ਬੰਦੇ ਤੇ ਹਾਵੀ ਹੁੰਦੀ ਜਾ ਰਹੀ ਆ, ਮਨੁੱਖਤਾ ਲਈ ਖਤਰਾ। ਪਰ ਉਹਦਾ ਜਿਹੜਾ ਬਦਲ ਕੁੱਲ ਮਿਲਾ ਕੇ ਲੈ ਦੇ ਕੇ ਤੁਹਾਡਾ ਜਿਹੜਾ ਮੂਲ ਤਾਂ ਤੁਹਾਡਾ ਕਹਿ ਲਓ ਗੱਲ ਆਪਾਂ ਮਿੱਟੀ 5 ਭੌਤਿਕ ਸਰੀਰ ਆ, ਇਹ ਜਿਆਦਾ ਮਿੱਟੀ ਹੈ, ਵੀ ਇਹਦਾ ਮਿੱਟੀ ਨਾਲ ਜੁੜੇ ਬਿਨਾਂ ਦਾ ਗੁਜ਼ਾਰਾ ਹੈ ਨਹੀਂ ਗੱਲ। ਵੀ ਜਿਹੜਾ ਤੁਸੀਂ ਜਿਹੜਾ ਭੋਜਨ ਜਾਂ ਜਿਵੇਂ ਖੇਤੀ ਕਹਿੰਦੇ ਨੇ ਆਪਾਂ, ਇਹ ਕਿਤੇ ਨਾ ਕਿਤੇ ਤੁਹਾਡੀ ਨਿਰਭਰਤਾ ਸਿਸਟਮ ਤੇ ਘਟਾਉਂਦੀ ਆ। ਉਹਦਾ ਕਰਕੇ ਸਿਸਟਮ ਤੁਹਾਨੂੰ ਉਹਨਾਂ 'ਚ ਕਾਬੂ ਨਹੀਂ ਕਰ ਸਕਦਾ ਜਿੰਨਾ ਤੁਹਾਨੂੰ ਖੇਤੀ ਤੋਂ ਹਟਾ ਕੇ ਤੁਹਾਨੂੰ ਨੌਕਰੀ ਵਾਲੇ ਪਾਸੇ ਜਾਂ ਹੋਰ ਕਾਰੋਬਾਰ ਵਾਲੇ ਪਾਸੇ ਲਾ ਕੇ ਤੁਹਾਨੂੰ ਕਾਬੂ ਕਰ ਰਹੇ ਨੇ ਜੀ ਉਹ। ਇਹ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਸਾਰਾ ਕੁਝ ਪੈਸਾ ਹੀ ਰਹਿ ਗਿਆ, ਇਨਸਾਨੀਅਤ ਹੀ ਭੁੱਲਦੇ ਨਜ਼ਰ ਆ ਰਹੇ ਨੇ? ਨਹੀਂ, ਗੱਲ ਉਹੀ ਹੋ ਗਈ ਮੇਨ ਗੱਲ ਵੀ ਜਿਵੇਂ ਤੁਸੀਂ ਕਹੀ ਆ ਵੀ ਜਿਹੜਾ ਮੂਲ ਨਾਲੋਂ ਓਵਰਆਲ ਜਿੰਨਾ ਬਾਹਰੀ ਸਿਸਟਮ ਹੈਗਾ ਜਿਹੜਾ ਦੁਨੀਆ ਦਾ, ਜਿੰਨਾ ਵੀ ਚਾਹੇ ਐਂਟਰਟੇਨਮੈਂਟ ਤੋਂ ਲਾ ਕੇ ਸਾਰਾ ਕੁਝ, ਚਾਹੇ ਪੈਸੇ ਦੀ ਜਿਵੇਂ ਤੁਸੀਂ ਗੱਲ ਕਰੀ ਆ, ਉਹ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਮੂਲ ਨਾਲੋਂ ਤੋੜਦਾ। ਉਹਨਾਂ ਦਾ ਕੰਮ ਕੀ ਆ ਨਾ, ਮੇਨ ਗੱਲ ਜਿਹੜਾ ਸਿਸਟਮ ਉਹ ਸੋਚਦਾ ਵੀ ਹੁਣ ਹਰ ਬੰਦੇ ਕੋਲ 24 ਘੰਟੇ ਆ, ਤੁਹਾਡੇ ਕੋਲੇ ਮੇਰੇ ਕੋਲੇ। ਉਹ ਆ ਤਾਂ ਕਹਿ ਨਹੀਂ ਸਕਦੇ ਵੀ ਤੁਹਾਡਾ ਮਤਲਬ ਕਿ ਦਿਨ ਰਾਤ ਤੁਹਾਡਾ 24 ਨਹੀਂ 12 ਘੰਟਿਆਂ ਦਾ ਹੋਊਗਾ। ਉਹ ਫਿਰ ਤੁਹਾਨੂੰ ਬਿਜੀ ਰੱਖਦੇ ਆ ਦੂਜੇ, ਚਾਹੇ ਐਂਟਰਟੇਨਮੈਂਟ ਰਾਹੀਂ, ਚਾਹੇ ਕੰਮ ਰਾਹੀਂ, ਚਾਹੇ ਇੱਧਰ ਨੂੰ ਤੁਹਾਨੂੰ ਮਤਲਬ ਕਿ ਆਪ ਦੀ ਜਿਹੜੀ ਤੁਹਾਡੀ ਸੋਚਣੀ ਆ, ਜਾਂ ਤੁਸੀਂ ਇਹ ਸਮਝ ਹੀ ਨਾ ਸਕੋ ਵੀ ਅਸੀਂ ਕੌਣ ਆ ਇਸ ਧਰਤੀ ਤੇ, ਸਾਡਾ ਕੰਮ ਕੀ ਆ ਤੇ ਅਸੀਂ ਲੈਣ ਕੀ ਆਏ। ਉਧਰ ਨੂੰ ਤਾਂ ਤੁਹਾਡਾ, ਕਿਉਂਕਿ ਸਾਡਾ ਧਿਆਨ ਹੀ ਉਧਰ ਨੂੰ ਸਾਰਾ ਕਹਿ ਲਓ ਗੱਲ, ਉਹਨਾਂ ਨੇ ਸਿਸਟਮ ਹੀ ਉਵੇਂ ਡਿਜ਼ਾਈਨ ਕਰਤਾ ਵੀ ਤੁਹਾਡਾ ਗੁਜ਼ਾਰਾ ਹੀ ਨਹੀਂ। ਮੰਨ ਲਓ ਜੇ ਤੁਸੀਂ 8-10 ਘੰਟੇ ਕੰਮ ਕਰਦੇ ਆ, ਹਨਾ, ਫਿਰ ਤੁਸੀਂ 5-7-8 ਘੰਟੇ ਸੌਣਾ ਵੀ ਆ,
ਤੇ ਹੋਰ ਕੰਮ ਕਰਾ ਕੇ ਵੀ ਤੁਹਾਡੇ ਕੋਲ ਲੈ ਦੇ ਕੇ ਤੁਹਾਨੂੰ ਇਹ ਆਤਮ ਚਿੰਤਨ ਦਾ ਤੁਹਾਨੂੰ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ। ਹੁਣ ਤਾਂ ਇਹਨਾਂ ਨੇ ਹੋਰ ਵੀ ਚਲਾਤਾ, ਰੀਲਾਂ ਚਲਾਤੀਆਂ, ਪਹਿਲਾਂ ਟਿਕਟੌਕ ਚਲਾਈ, ਫਿਰ ਉਹ ਬੰਦ ਕਰੀ, ਹੁਣ ਰੀਲਾਂ ਚਲਾਤੀਆਂ ਇੱਕ ਜਿਹੜੀਆਂ ਕਿ ਇੰਸਟਾਗ੍ਰਾਮ ਦੇ ਉੱਪਰ ਆ ਵੀ ਤੁਸੀਂ ਜਮੀ ਨਾ ਵਿਹਲੇ ਰਹਿ ਸਕੋ। ਜੇ ਕਿਤੇ ਵਿਹਲੇ ਵੀ ਬੈਠੋਗੇ ਰੱਬ ਦਾ ਨਾਂ ਲੈਣ ਦੀ ਕੋਸ਼ਿਸ਼ ਵੀ ਕਰੋਗੇ ਤਾਂ ਉਹ ਰੀਲਾਂ ਦੇਖ ਕੇ ਟਾਈਮ ਪਾਸ ਕਰਦੇ ਹੋ, ਹੈ ਨਾ। ਤੇ ਉਹ ਇਹ ਸਾਰਾ ਕੁਝ ਜਿਵੇਂ ਆਪਾਂ ਪਹਿਲਾਂ ਗੱਲ ਕਹੀ ਵੀ ਜਿਹੜਾ ਐਂਟਰਟੇਨਮੈਂਟ ਆ ਜਾਂ ਹੋਰ ਇਹ ਬਾਈ ਡਿਜ਼ਾਈਨ ਆ ਹੈਗਾ, ਉਹ ਇੱਕ ਪ੍ਰੈਡਿਕਟਿਵ ਪ੍ਰੋਗਰਾਮਿੰਗ ਕਰਦੇ ਆ ਵੀ ਜਿਹੜੇ ਲੋਕ ਹੈਗੇ ਆ, ਜਿਹੜੇ ਲੋਕਾਂ ਦਾ ਧਿਆਨ ਆ ਉਹ ਅਸੀਂ ਕਿੱਥੇ ਭੜਕਾ ਕੇ ਰੱਖਣਾ। ਜੇ ਤੁਸੀਂ ਅਸਲ ਗੱਲ ਵੱਲ ਜਾਂ ਮੂਲ ਵੱਲ ਜਾਓਗੇ ਜਾਂ ਅਸੀਂ ਮਤਲਬ ਕਿ ਤੁਸੀਂ ਸਹੀ ਪਾਸੇ ਤੁਰਨ ਦੀ ਗੱਲ ਕਰੋਗੇ ਵੀ ਤੁਹਾਡਾ ਧਿਆਨ ਉਧਰ ਨੂੰ ਜਾਵੇ ਹੀ ਨਾ, ਕਿਉਂਕਿ ਓਵਰਆਲ ਇਹਨਾਂ ਨੇ ਤੁਹਾਨੂੰ ਜਿਹੜੀ ਤੁਹਾਡੀ ਫ੍ਰੀਕੁਐਂਸੀ ਲੈਵਲ ਆ ਜਾਂ ਜਿਵੇਂ ਆਪਣਾ ਚੇਤਨਾ ਪੱਧਰ ਕਹਿੰਦੇ ਨੇ ਉਹ ਤੁਹਾਨੂੰ ਨਿਵਾਣ 'ਚ ਲੈ ਕੇ ਜਾਣਾ। ਉਹਦੇ ਲਈ ਇਹ ਕਹਿੰਦੇ ਆ ਵੀ ਤੁਹਾਨੂੰ ਜਿਹਨੇ ਵੀ ਜਿਹੜੇ ਦੁਨੀਆ ਤੇ 800 ਕਰੋੜ ਲੋਕ ਆ, 8 ਬਿਲੀਅਨ ਲੋਕ ਆ, ਵੀ ਉਹਨਾਂ ਨੂੰ ਕਹਿੰਦੇ ਵਿਲ ਕੰਟਰੋਲ them with the drugs and entertainment। ਵੀ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਚਾਹੇ ਉਹ ਜਿਹਾ ਫਿਲਮਾਂ, ਮੀਡੀਆ, ਸਾਰਾ ਕੁਝ। ਜਿਵੇਂ ਤੁਸੀਂ ਆਪਾਂ ਨਕਲੀ ਚੀਜ਼ਾਂ ਦੇਖ ਕੇ ਅਸੀਂ ਨਕਲੀ ਤੋਂ ਪ੍ਰਭਾਵਿਤ ਹੁੰਦੇ ਆ, ਜਾਂ ਤੁਸੀਂ ਜਿਵੇਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ, ਜਿਵੇਂ ਪੰਜਾਬ ਦੇ ਜਿੰਨੇ ਵੀ ਮਸ਼ਹੂਰ ਗਾਉਣ ਵਾਲੇ ਆ ਉਹ ਸਾਰਿਆਂ ਨੇ ਉਹਨਾਂ ਨੇ ਇਹ ਚੀਜ਼ ਨੂੰ ਗਲੋਰੀਫਾਈ ਕੀਤਾ ਨਸ਼ਿਆਂ ਨੂੰ। ਜਿਵੇਂ ਸਨੀ ਦਿਓਲ ਨੇ ਗਦਰ 'ਚ ਨਲਕਾ ਪੱਟਤਾ ਸੀ, ਪਿੰਡਾਂ ਦੇ ਵਿੱਚ ਨਲਕੇ ਪੱਟਣ ਦੀ ਕੋਸ਼ਿਸ਼ ਕਰਨ ਲੱਗ ਗਏ ਸੀ, ਹਨਾ। ਨਹੀਂ ਮਤਲਬ ਕਿ ਉਹੀ ਗੱਲ ਆ ਵੀ ਉਹ ਸਾਰੀ ਜਿਹੜੀ ਨਕਲੀ ਚੀਜ਼ ਆ ਉਹ ਨਕਲੀ ਨੂੰ ਅਸੀਂ ਦੇਖ ਕੇ ਕਿਤੇ ਨਾ ਕਿਤੇ ਇੱਕ ਤਾਂ ਅਸੀਂ ਸਮਾਂ ਜਾਇਆ ਕਰਦੇ ਆ, ਇੱਕ ਅਸੀਂ ਪੈਸਾ ਜਾਇਆ ਕਰਦੇ ਆ, ਫਿਰ ਅਸੀਂ ਉਹ ਨਕਲ ਕਰਨ ਦੀ ਕੋਸ਼ਿਸ਼ ਕਰਦੇ ਆ, ਇੱਕ ਨਕਲੀ ਜੀ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਹਾਂ ਉਹੀ ਹੈ ਨਾ, ਜਦੋਂ ਅਸੀਂ ਛੋਟੇ ਛੋਟੇ ਸੀਗੇ ਉਦੋਂ ਦੇਖੀ ਗਦਰ, ਜਿਹੜੀ ਇਹਨਾਂ ਦੀ ਪਹਿਲਾਂ ਵਾਲੀ ਗਦਰ ਆਈ ਸੀਗੀ, ਜਦੋਂ ਪਾਕਿਸਤਾਨ 'ਚ ਜਾਂਦੇ ਆ ਸਨੀ ਦਿਓਲ, ਉੱਥੇ ਜਾ ਕੇ ਨਲਕਾ ਪੱਟ ਦਿੰਦੇ ਆ। ਫਿਰ ਪਿੰਡਾਂ ਦੇ ਵਿੱਚ ਆਮ ਦੇਖਦੇ, ਖਾਸ ਕਰਕੇ ਉਹ ਤਬਕਿਆਂ ਦੇ ਵਿੱਚ ਜਿਹੜੇ ਤਬਕਿਆਂ ਨੂੰ ਇਹ ਸਮਝ ਹੀ ਨਹੀਂ ਸੀਗੀ, ਉਹ ਨਲਕਾ ਪੱਟਣ ਦੀ ਕੋਸ਼ਿਸ਼ ਕਰਦੇ, ਫਿਰ ਸਨੀ ਦਿਓਲ ਵਾਲੇ ਡਾਇਲੋਗ ਬੋਲਦੇ, ਹੈ ਨਾ। ਉਹ ਚੀਜ਼ਾਂ ਸਾਹਮਣੇ ਰੱਖਦੇ। ਇਹ ਇੱਕ ਉਦਾਹਰਨ ਆ ਜਿਹੜੀ ਆਪਾਂ ਗੱਲ ਕਰੀਏ ਵੀ ਇੱਕ ਨਕਲ ਆ ਜਿਹੜੀ ਸਾਡੇ ਸਾਹਮਣੇ ਪੇਸ਼ ਕਰੀ ਜਾਂਦੀ ਤੇ ਬਾਅਦ 'ਚ ਉਹਨੂੰ ਅਸਲ ਦੇ ਰੂਪ ਦੇ ਵਿੱਚ ਲੋਕ ਅਪਣਾਉਣ ਲੱਗ ਜਾਂਦੇ ਨੇ। ਨਹੀਂ ਜਿਵੇਂ ਤੁਸੀਂ ਚਲੋ ਨਲਕੇ ਦੀ ਗੱਲ ਕਰੀ ਆ, ਇਹ ਤੋਂ ਬਿਨਾਂ ਤੁਸੀਂ ਅੱਜ ਜਿਹੜੇ ਕੱਪੜਿਆਂ ਤੋਂ ਲੈ ਕੇ ਜਿੰਨੇ ਹੁਣ ਗਾਣਿਆਂ 'ਚ ਕੱਪੜਿਆਂ ਦੇ ਨਾਂ ਆਉਂਦੇ ਆ, ਜਾਂ ਫਲਾਣੇ ਬ੍ਰਾਂਡ ਦੀ ਗੱਲ ਆ, ਉਹ ਗੱਡੀ ਕਾਰ ਦੀ ਗੱਲ ਆ, ਉਹ ਚੀਜ਼ ਜਿਹੜਾ ਮਤਲਬ ਕਿ ਸਾਡੇ ਨੌਜਵਾਨ ਆ ਉਹ ਤੋਂ ਪ੍ਰਭਾਵਿਤ ਹੁੰਦੇ ਆ, ਉਹ ਚੀਜ਼ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਬਿਲਕੁਲ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਸਮਾਜ ਦੀ ਇਹ ਸਾਨੂੰ ਮਤਲਬ ਕਿ ਓਵਰਆਲ ਜਿਹੜਾ ਉੱਪਰੋਂ ਕਿਤੇ ਨਾ ਕਿਤੇ ਜਿਹੜੀ ਚੀਜ਼ ਆਉਂਦੀ ਆ ਉਹ ਸਾਨੂੰ ਬੜੀ ਮਤਲਬ ਕਿ ਸੋਚ ਸਮਝ ਕੇ ਦੇਖਣਾ ਪੈਣਾ ਵੀ ਇਹ ਨਿਰਣਾ ਕਰਨ ਦਾ ਵੀ ਸਾਡੇ 'ਚ ਚੇਤਨਾ ਪੱਧਰ ਜਾਂ ਸਾਡੇ 'ਚ ਉਹ ਸਮਝ ਹੋਣੀ ਚਾਹੀਦੀ ਹੈ ਵੀ ਅਸੀਂ ਸਮਝ ਸਕੀਏ ਜਿਹੜਾ ਕੁਝ ਚਾਹੇ ਸੋਸ਼ਲ ਮੀਡੀਆ ਚਾਹੇ ਆਮ ਕਿਤੇ ਚੱਲ ਰਿਹਾ ਵੀ ਉਹਦੇ ਲਈ ਸਹੀ ਕੀ ਆ ਮਾੜਾ ਕੀ ਆ। ਗੱਲ ਚੰਗਾ ਵੀ ਬਹੁਤ ਕੁਝ ਆ, ਉਹ ਤੁਹਾਡੀ ਪ੍ਰਵਿਰਤੀ ਹੈਗੀ ਆ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਆ ਜਾਂ ਕੀ ਲੱਭਣਾ ਚਾਹੁੰਦੇ ਆ। ਚੰਗਾ ਭਾਈ ਜੇਕਰ ਕੋਈ ਪਾਉਂਦਾ ਪੋਸਟ ਕਰ ਦਿੰਦਾ ਤਾਂ ਉਹ ਪੋਸਟਾਂ ਵੀ ਡਿਲੀਟ ਹੋ ਜਾਂਦੀਆਂ ਨੇ। ਉਹ ਸ਼ਾਇਦ ਚਾਹੁੰਦੇ ਨਹੀਂ ਹੈਗੇ ਵੀ ਦਿਖਾ ਸਕੀਏ ਅਸੀਂ ਚੰਗੀ ਚੀਜ਼। ਨਹੀਂ ਇਹ ਤੁਸੀਂ ਗੱਲ ਬਿਲਕੁਲ ਤੁਹਾਡੀ ਦੁਰਸਤ ਆ, ਕਿਉਂਕਿ ਇਹ ਚੀਜ਼ਾਂ ਮੇਰੇ ਨਾਲ ਵੀ ਕਾਫੀ ਵਾਰੀ ਹੋਈਆਂ। ਮੈਂ ਆਪਣੇ ਫੇਸਬੁੱਕ ਤੇ ਜਦੋਂ ਕਈ ਵਾਰੀ ਕੋਈ ਚੀਜ਼ਾਂ ਜਿਵੇਂ ਸਹੀ ਜੀ ਚੀਜ਼ਾਂ ਪਾ ਦਿੰਦੇ ਹਨ, ਕੋਵਿਡ ਦੌਰਾਨ ਵੀ ਹੋਈਆਂ ਨੇ ਇਹ ਗੱਲਾਂ, ਤੇ ਉਹ ਲਿਖ ਕੇ ਦੇ ਦਿੰਦੇ ਵੀ ਯੂਅਰ ਪੋਸਟ ਇਜ਼ ਅਗੇਂਸਟ ਕਮਿਊਨਿਟੀ ਸਟੈਂਡਰਡ। ਉਹਨੂੰ ਐਂ ਕਹਿ ਕੇ ਉਹ ਲਿਖ ਕੇ ਭੇਜ ਦਿੰਦੇ ਨੇ ਵੀ ਉਹ ਬੰਦ ਕਰ ਦਿੰਦੇ ਨੇ। ਵੀ ਅਲਟੀਮੇਟਲੀ ਪਰਪਸ ਤਾਂ ਇਹੀ ਹੈ ਨਾ ਵੀ ਤੁਹਾਨੂੰ ਉਲਝਾਈ ਰੱਖਣਾ, ਤੁਹਾਨੂੰ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਉਲਝਾਈ ਰੱਖਣਾ ਵੀ ਤੁਸੀਂ ਅਸਲ ਪਾਸੇ ਨਾ ਜਾ ਸਕੋ। ਤੁਸੀਂ ਅਸਲ ਜਿਹੜਾ ਤੁਹਾਡਾ ਮਤਲਬ ਮਕਸਦ ਆ ਜਾਂ ਤੁਹਾਨੂੰ ਪਤਾ ਹੀ ਨਹੀਂ ਵੀ ਅਸੀਂ ਕਰਨ ਕੀ ਆਏ ਆ, ਵੀ ਤੁਹਾਨੂੰ ਕਾਬੂ, ਇਹ ਇੱਕ ਤਰ੍ਹਾਂ ਦਾ ਕਾਬੂ ਹੀ ਆ ਨਾ ਇਹ, ਜਿਹਨੂੰ ਆਪਾਂ ਸਮਝੀਏ ਗੱਲ। ਹੁਣ ਜਿਵੇਂ ਆਪਣੇ ਕਿਸਾਨ ਨੇ 2 ਸਾਲ ਧਰਨਾ ਚਲਾ ਲਿਆ ਉੱਥੇ, ਤੁਸੀਂ ਇੱਕ ਹੋਰ ਦੇਖੋ ਵੀ ਕਿਸਾਨੀ ਤੋਂ ਬਿਨਾ ਹੋਰ ਕੋਈ ਵੀ ਤਬਕਾ ਚਾਹੇ ਵਪਾਰੀ ਆ ਦੁਕਾਨਦਾਰ ਹੈ ਕੀ ਉਹ ਲੰਬਾ ਧਰਨਾ ਚਲਾ ਸਕਦਾ? ਨਹੀਂ ਚਲਾ ਸਕਦਾ। ਬਿਲਕੁਲ, ਕਿਉਂਕਿ ਜਿਹੜੀ ਕਿਸਾਨੀ ਆ ਬਾਬੇ ਨਾਨਕ ਨੇ ਵੀ ਇਸੇ ਹੀ ਕਿਹਾ ਵੀ ਜਿਹੜੀ ਉੱਤਮ ਖੇਤੀ ਮੱਧਮ ਉਤਪਾਦਨ ਖਿੱਦ ਝਾਕਰੀ, ਬਾਬੇ ਨਾਨਕ ਨੇ ਇਸ ਲਈ ਕਿਹਾ। ਉਹਨਾਂ ਨੇ ਕਰਕੇ ਵੀ ਦਿਖਾਈ ਸਾਨੂੰ, ਰਾਹ ਦਸੇਰਾ ਸਾਡੇ ਮਤਲਬ ਕਿ ਗੁਰੂ ਬਣੇ ਨੇ, ਪਰ ਅਸੀਂ ਕਿਤੇ ਨਾ ਕਿਤੇ ਭਟਕ ਗਏ। ਅਸੀਂ ਉਹਨਾਂ ਚੀਜ਼ਾਂ ਤੋਂ ਪਾਸੇ ਹੋ ਗਏ ਹਨ। ਅਸੀਂ ਜਿਹੜੀ ਆ ਦੁਨਿਆਵੀ ਫੋਕੀ ਚਕਾ ਚਾਹੁੰਦਾ ਸੀ ਇਹਦੇ ਪਿੱਛੇ ਭੱਜ ਲਏ। ਜਾਂ ਅਸੀਂ ਓਵਰਆਲ ਅਸੀਂ ਪਿੰਡਾਂ 'ਚ ਵੀ ਹੁਣ ਆਪਾਂ ਦੇਖਦੇ ਹਾਂ ਗੱਲ, ਓਵਰਆਲ ਸਾਡਾ ਜ਼ੋਰ ਕਿਹਦੇ ਤੇ ਲੱਗਿਆ ਹੋਇਆ? ਸਾਡਾ ਜ਼ੋਰ ਮਤਲਬ ਕਿ ਘਰਾਂ ਦੇ ਉੱਤੇ ਸ਼ੀਸ਼ੇ ਲਾ ਦਿਓ ਜੀ, ਮਹਿੰਗੇ ਪੱਥਰ ਲਾ ਦਿਓ, ਉਹ ਸੋਨਾ ਦਿਖਾਉਣ ਤੇ ਲੱਗਿਆ ਹੋਇਆ। ਜਾਂ ਸਾਡੇ ਸਮਾਜ ਦੇ ਵਿੱਚ ਕੀ ਮਤਲਬ ਕਿ ਆਮ ਮਨੁੱਖਤਾ ਦੇ ਤੌਰ ਤੇ ਸਾਡੇ ਕੀ ਸੁਧਾਰ ਹੋਇਆ ਜਾਂ ਕੀ ਖੁਸ਼ਹਾਲੀ ਆਈ ਆ, ਉਹਦੇ ਤੇ ਅਸੀਂ ਬਿਲਕੁਲ ਗੌਰ ਨਹੀਂ ਕਰਦੇ। ਜਾਂ ਸਾਡੀ ਮਤਲਬ ਕਿ ਤੁਸੀਂ ਓਵਰਆਲ ਜਿਹੜਾ ਸਾਡੀ ਪਾਪੂਲੇਸ਼ਨ ਆ ਜਾਂ ਆਬਾਦੀ ਆ ਸਾਡੀ ਉਹ ਘਟ ਰਹੀ ਆ, ਸਾਡੇ ਨਵੇਂ ਬੱਚੇ ਮਤਲਬ ਕਿ ਘਟ ਰਹੇ, ਸਾਡਾ ਜਿਹੜਾ ਸਮਾਜਿਕ ਢਾਂਚਾ ਵਿਗੜ ਰਿਹਾ, ਸਾਡਾ ਉਧਰ ਨੂੰ ਧਿਆਨ ਨਹੀਂ ਹੈਗਾ ਗੱਲ ਦਾ। ਮਤਲਬ ਕਿ ਓਵਰਆਲ ਜਿਹੜੀਆਂ ਫੋਕੀਆਂ ਗੱਲਾਂ ਨੇ ਜਿਹਦਾ ਕੋਈ ਬਾਹਲਾ ਲੈਣਾ ਦੇਣਾ ਨਹੀਂ, ਠੀਕ ਹੈ, ਕੋਈ ਵਕਤੀ ਤੁਹਾਨੂੰ ਥੋੜਾ ਜਿਹਾ ਚਾਅ ਜਿਹਾ ਹੁੰਦਾ ਹੈ ਨਾ ਗੱਲ ਦਾ, ਤੇ ਪਰ ਜਿਹੜਾ ਉਦੋਂ ਬਾਅਦ ਆਪਾਂ ਫੇਰ ਨਵੀਂ ਚੀਜ਼ ਵੱਲ ਤੁਰ ਪੈਂਦੇ ਆ ਗੱਲ। ਕਿਤੇ ਨਾ ਕਿਤੇ ਇਹ ਵੀ ਉਹਨਾਂ ਦੀ ਨੀਤੀ ਮੰਨ ਲਈਏ ਵੀ ਇੱਕ ਤੁਹਾਨੂੰ ਪੱਕੇ ਘਰ ਦੇ ਤੇ ਕੱਚਿਆਂ ਚੋਂ ਪੱਕਿਆਂ 'ਚ ਆ ਗਏ ਤੁਸੀਂ, ਫਿਰ ਪੱਕਿਆਂ ਚੋਂ ਇੱਕ ਸ਼ੀਸ਼ੇ ਵਾਲੇ ਮਹਿਲਾਂ ਦੇ ਵਿੱਚ ਆ ਗਏ,
ਜਾਂ ਸ਼ੀਸ਼ੇ ਵਾਲੇ ਮਹਿਲਾਂ ਤੋਂ ਬਾਅਦ ਜੇਕਰ ਗੱਲ ਕੀਤੀਏ, ਹੁਣ ਤਾਂ ਲੱਕੜ ਦੇ ਘਰ ਬਣਾਉਣੇ ਸ਼ੁਰੂ ਕਰਤੇ ਹੈ ਨਾ ਲੋਕਾਂ ਨੇ। ਇਹ ਵੀ ਇੱਕ ਉਹੀ ਨੀਤੀ ਦੀ ਉਹ ਹੈਗੀ ਪਾਲਿਸੀ। ਨਹੀਂ ਚਲੋ ਆਪਾਂ ਨਹੀਂ ਕਹਿੰਦੇ ਵੀ ਕਿਸੇ ਹੱਦ ਤੱਕ ਚਲੋ ਠੀਕ ਆ, ਤੁਸੀਂ ਮਕਾਨ ਆਪਦਾ ਬਣਾ ਲਓ, ਸਭ ਕੁਝ ਬਣਾ ਲਓ, ਕਰ ਲਓ। ਆਪਾਂ ਇਹ ਕਹਿੰਦੇ ਵੀ ਜਿਹੜੀ ਮੇਨ ਜੇ ਤੁਸੀਂ ਮਨੁੱਖਤਾ ਦੀ ਜਾਂ ਜਿਵੇਂ ਆਪਾਂ ਡਿਵੈਲਪਮੈਂਟ ਕਹਿੰਦੇ ਨੇ ਅੱਜ ਕੱਲ੍ਹ, ਵੀ ਡਿਵੈਲਪਮੈਂਟ ਕਿਤੇ ਵੀ ਹੈ ਸਿਸਟਮ 'ਚ ਆਪਣੇ ਵੀ ਆਪਾਂ ਕਹਿੰਦੇ ਵੀ ਤਰੱਕੀ ਆ ਜੀ। ਤਰੱਕੀ ਦਾ ਕੀ ਆ ਵੀ ਜਿੱਥੇ ਵੀ ਕਿਤੇ ਕੰਕਰੀਟ ਕਰ ਦਿਓ ਤੁਸੀਂ, ਉਹਨੂੰ ਮੰਨ ਲਓ ਸੀਮੈਂਟ ਇੱਟਾਂ ਲਾ ਦਿਆਂ, ਉਹਨੂੰ ਆਪਾਂ ਤਰੱਕੀ ਮੰਨ ਲੈਂਦੇ ਹਾਂ। ਵੀ ਕਿਤੇ ਨਾ ਕਿਤੇ ਜਿਹੜੇ ਕੁਦਰਤ ਦੀ ਸਾਂਭ ਸੰਭਾਲ ਆ ਉਧਰ ਨੂੰ ਸਾਡਾ ਧਿਆਨ ਹੈ ਨਹੀਂ ਗਾ ਗੱਲ, ਤੇ ਜਾਂ ਸਾਡੀ ਜਿਹੜੀ ਮਨੁੱਖਤਾ ਨੂੰ ਮਤਲਬ ਕਿ ਬਿਹਤਰੀ ਵੱਲ ਲੈ ਕੇ ਜਾਣਾ ਉਹਦਾ ਧਿਆਨ ਨਹੀਂ ਹੈਗਾ। ਤੇ ਇੱਕ ਸਾਡੀ ਜਿਵੇਂ ਹੁਣ ਤੁਸੀਂ ਦੇਖੋ ਵੀ ਸਾਡੇ ਅੱਜ ਕੱਲ੍ਹ ਨੌਜਵਾਨਾਂ ਦੀ ਜਿਹੜੀ ਸਾਡੀ ਸੋਚਣੀ ਆ ਜਾਂ ਸਾਡਾ ਓਵਰਆਲ ਸਮਾਜ ਕਿੱਧਰ ਨੂੰ ਜਾ ਰਿਹਾ, ਜਾਂ ਸਾਨੂੰ ਮੈਂਟਲ ਪ੍ਰੋਬਲਮਾਂ ਕਿੰਨੀਆਂ ਖੜੀਆਂ ਹੋ ਗਈਆਂ, ਜਾਂ ਸਾਡੀ ਤੁਸੀਂ ਟੋਟਲ ਫਰਟੀਲਿਟੀ ਰੇਟ ਕਿੰਨੀ ਘਟ ਗਈ, ਸਾਡਾ ਉਧਰ ਨੂੰ ਧਿਆਨ ਨਹੀਂ ਆ। ਜਿਹੜੀਆਂ ਅਸਲ ਗੱਲਾਂ ਸੀਗੀਆਂ ਇਹ ਵੀ ਚੀਜ਼ਾਂ ਚਾਹੀਦੀਆਂ ਨੇ, ਹੋਣੀਆਂ ਚਾਹੀਦੀਆਂ, ਪਰ ਅਸੀਂ ਇਹ ਤੇ ਲੋੜੋਂ ਵੱਧ ਜ਼ੋਰ ਲਾ ਰਹੇ ਹਾਂ। ਇੰਨਾ ਸਾਨੂੰ ਇਹ ਤੇ ਜ਼ੋਰ ਲਾਉਣ ਦੀ ਲੋੜ ਨਹੀਂ। ਹਾਲਾਂਕਿ ਤੁਸੀਂ ਘਰਾਂ 'ਚ ਅਸੀਂ 5-5 7-7 ਕਮਰੇ ਬਣਾ ਲਏ, ਸਾਡੇ ਜਵਾਕ ਕਿੰਨੇ, ਜਵਾਕ ਇੱਕ ਆ, ਸਾਡੇ 5-7 ਜਵਾਕ ਹੈ ਨਹੀਂ ਗੀ ਗੱਲ। ਕਈ 3-3 ਮੰਜ਼ਲੀਆਂ 4-4 ਮੰਜ਼ਲੀਆਂ ਕੋਠੀਆਂ ਪਾ ਲੈਂਦੇ ਨੇ, ਉੱਥੇ ਸਾਂਭ ਸੰਭਾਲ ਵੀ ਨਹੀਂ ਹੁੰਦੀ ਤੇ ਉਹ ਜਵਾਕ ਵੀ ਨਹੀਂ ਇੱਥੇ ਰਹਿਣਾ ਚਾਹੁੰਦੇ ਹੁੰਦੇ ਹਨ। ਨਹੀਂ ਇਹ ਉਹੀ ਗੱਲ ਕੀ ਆ ਨਾ ਵੀ ਆਪਾਂ ਕਿਤੇ ਨਾ ਕਿਤੇ ਵੀ ਇਹ ਜਿਹੜੀ ਬਾਹਰੀ ਚਮਕ ਦਮਕਾ ਜਾਂ ਹੋਰ ਆ ਗੱਲ, ਇਹਦੇ ਤੋਂ ਸਾਨੂੰ ਥੋੜਾ ਜਿਹਾ ਧਿਆਨ ਹਟ ਕੇ ਇਹ ਚਾਹੀਦੀਆਂ। ਆਪਾਂ ਨਹੀਂ ਕਹਿੰਦੇ ਵੀ ਹੈਗੀਆਂ ਤਾਂ ਤੁਹਾਡੇ ਕੋਲੇ ਚਲੋ ਵਾਧੂ ਸਰਮਾਇਆ ਪਿਆ ਗਾ, ਚੱਕ ਕੇ ਲੈ ਲਓ। ਜੇ ਤੁਸੀਂ ਮੰਨ ਲਓ ਕਰਜ਼ੇ ਲੈ ਕੇ ਆਪਾਂ ਪਾਉਣੀਆਂ ਰੀਸ ਕਰਨੀਆਂ ਕਿਸੇ ਦੀ, ਉਹ ਚੀਜ਼ਾਂ ਕਿਤੇ ਨਾ ਕਿਤੇ ਗਲਤ ਆ। ਵੀ ਸਾਨੂੰ ਇੱਧਰ ਨੂੰ ਤੁਰਨ ਦੀ ਬਜਾਏ ਸਾਨੂੰ ਓਵਰਆਲ ਜਿਹੜੀ ਸਮਾਜ ਦੀ ਸਾਡੀ ਡਿਵੈਲਪਮੈਂਟ ਆ ਮੇਨ, ਮਤਲਬ ਕਿ ਜੇ ਲੋਕ ਹੀ ਤੰਦਰੁਸਤ ਨਾ ਰਹੇ, ਲੋਕ ਹੀ ਤਕੜੇ ਨਾ ਰਹੇ, ਫਿਰ ਅਸੀਂ ਤਕੜੇ ਘਰ ਪਾ ਕੇ ਉਹਨਾਂ 'ਚ ਰਹਿਣਾ ਕਿਨੇ ਆ। ਬਿਲਕੁਲ। ਤਾਂ ਇਹ ਅਸੀਂ ਜਿਹੜੀ ਗੱਲਬਾਤ ਆ ਉਹ ਬਾਈ ਅਮਰਜੀਤ ਹੋਰਾਂ ਦੇ ਨਾਲ ਕਰ ਰਹੇ ਹਾਂ, ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਕੁਦਰਤ ਦੇ ਨਾਲ ਜੁੜੇ ਲੋਕਾਂ ਨੂੰ ਤੁਹਾਡੇ ਰੂਬਰੂ ਕਰਵਾਈਏ, ਜਿਹੜੇ ਕੁਦਰਤ ਦੀ ਗੱਲ ਕਰਦੇ ਨੇ ਜਾਂ ਜਿਹੜੇ ਇਨਸਾਨੀਅਤ ਦੀ ਗੱਲ ਕਰਦੇ ਨੇ। ਬੇਸ਼ੱਕ ਅਸੀਂ ਰਾਜਨੀਤਿਕ ਪੱਖ ਤੋਂ ਵੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਕਰਦੇ ਰਹਿੰਦੇ ਹਾਂ, ਪਰ ਇਹ ਗੱਲਾਂ ਵੀ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ, ਕਿਉਂਕਿ ਪੰਜਾਬ ਇੱਕ ਉਹ ਜਰਖੇਜ਼ ਧਰਤੀ ਆ ਜਿਸ ਦਾ ਮੋਹ ਹਰ ਇੱਕ ਨੂੰ ਖਿੱਚ ਲਿਆਉਂਦਾ। ਬਾਈ ਹੋਰੇ ਆਸਟ੍ਰੇਲੀਆ ਦੇ ਵਿੱਚ ਸੀ ਤੇ ਜਦੋਂ ਆਫ ਕੈਮਰਾ ਅਸੀਂ ਬੈਠੇ ਸੀ ਤਾਂ ਗੱਲਾਂ ਕਰ ਰਹੇ ਸੀ। ਬਾਈ ਦੇ 2 ਕੁੜੀਆਂ ਨੇ, ਬਾਈ ਕਹਿੰਦਾ ਕਿ ਵੀ ਉਹ ਗਾਂ ਨੂੰ ਕਾਓ ਕਹਿੰਦੀਆਂ ਸੀ ਤੇ ਹੁਣ 2 ਸਾਲਾਂ ਦੀਆਂ ਇੱਥੇ ਪੰਜਾਬ 'ਚ ਰਹਿ ਰਹੀਆਂ ਨੇ ਤੇ ਪੰਜਾਬ ਦੀ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਆਪਣੀ ਬੋਲੀ, ਆਪਣੀ ਭਾਸ਼ਾ ਜਿਹੜੀ ਕਿ ਉਸ ਦੇ ਨਾਲ ਜੁੜ ਚੁੱਕੀਆਂ ਨੇ। ਬਾਈ ਆਪਾਂ ਜਿਹੜੀ ਗੱਲ ਕਰੀ ਸੀਗੀ, ਜਿਵੇਂ ਤੁਹਾਡੇ ਬੱਚੇ ਨੇ ਉਹ ਕਹਿੰਦੇ ਕਿ ਕਾਓ, ਇਹ ਕਾਓ ਆ, ਗਾਂ ਨਹੀਂ ਹੈਗੀ, ਜਾਂ ਮੱਝ ਆ, ਉਹ ਮੱਝ ਨੂੰ ਬਫੈਲੋ ਕਹਿੰਦੇ ਸੀ। ਅਜਿਹੇ ਜਿਹੜੀ ਕਿ ਉਧਰਲੀ ਭਾਸ਼ਾ ਸੀ ਜਿਹੜੀ ਉਹ ਵਰਤਦੀਆਂ ਸੀ, ਹੁਣ ਜੁੜ ਗਈਆਂ ਮਿੱਟੀ ਨਾਲ। ਉਹਨਾਂ ਨੂੰ ਕੀ ਸੀ ਨਾ ਗੱਲ ਵੀ ਜਿਵੇਂ ਸਾਰੇ ਜਾਨਵਰ ਉਹ ਇੱਕੋ ਜਿਹੇ ਲੱਗਦੇ ਸੀ, ਮੱਝ ਤੇ ਗਾਂ ਦਾ ਨਹੀਂ ਸੀ ਪਤਾ ਲੱਗਦਾ ਬੱਸੀ ਤੇ ਗੱਡੀ। ਉਹ ਹੁਣ ਗੱਲ ਕੀ ਆ, ਜਿਵੇਂ ਉੱਥੇ ਆਪਣੇ ਕੋਲੇ ਬਾਹਰਲੇ ਮੁਲਕਾਂ 'ਚ ਆਪਣੇ ਕੋਲ ਘਰਾਂ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਹਨਾ। ਜਿਵੇਂ ਹੁਣ ਇੱਥੇ ਆਪਣੇ ਕੋਲੇ ਘਰਾਂ 'ਚ ਹੈਗੀਆਂ, ਗਾਈਆਂ ਵੀ ਆ, ਮੱਝਾਂ ਵੀ ਆ, ਜਾਂ ਜਿਵੇਂ ਆਪਾਂ ਉਹ ਮਤਲਬ ਕਿ ਵਰਤਦੇ ਆ, ਸ਼ਬਦ ਵਰਤਦੇ ਆ, ਨੈਚੁਰਲੀ ਤੁਸੀਂ ਇਹ ਚੀਜ਼ ਸਿੱਖ ਜਾਂਦੇ ਆ। ਵੀ ਓਵਰਆਲ ਜੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਠੀਕ ਆ, ਆਪਾਂ ਕੋਸ਼ਿਸ਼ ਬਾਹਰ ਵੀ ਕਰਦੇ ਆ ਪੰਜਾਬੀ ਸਿਖਾਉਣ ਦੀ, ਅਸੀਂ ਵੀ ਬਾਹਰ ਸਿਖਾਈ ਹੈ ਨਾ, ਵੀ ਕਿਤੇ ਨਾ ਕਿਤੇ ਜਿਹੜਾ ਇੱਥੋਂ ਦਾ ਮਾਹੌਲ ਆ ਉਹ ਅਸੀਂ ਬਾਹਰ ਨਹੀਂ ਬਣਾ ਸਕਦੇ, ਜੋ ਮਰਜ਼ੀ ਜ਼ੋਰ ਲਾ ਲਈਏ। ਜਿਹੜਾ ਇੱਥੇ ਜੰਮੇ ਪਲੇ, ਇੱਥੇ ਮਿੱਟੀ ਨਾਲ ਖੇਡੇ, ਉਹ ਚੀਜ਼ਾਂ ਬਾਹਰ ਨਹੀਂ ਹੋਣੀਆਂ ਹੈਗੀਆਂ, ਬਾਹਰ ਨਹੀਂ ਹੋ ਸਕਦੀਆਂ ਜੀ ਉਹਦੀਆਂ। ਵੀ ਜਿਹੜੇ ਵੀ ਆਪਾਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ ਵੀ ਜਿਹੜੇ ਵੀ ਕੋਈ ਭੈਣ ਭਰਾ ਆਪਦੇ ਬੱਚਿਆਂ ਨੂੰ, ਖਾਸ ਕਰਕੇ ਛੋਟੀ ਉਮਰ 'ਚ, ਵੀ ਪਹਿਲੇ 5-7 ਤੁਸੀਂ ਜਿਹੜੇ ਸਾਈਕੋਲੋਜੀਕਲ ਡਾਕਟਰ ਹੈਗੇ ਆ ਉਹਨਾਂ ਤੋਂ ਪੁੱਛ ਲਿਓ ਵੀ ਉਹ ਇਹ ਕਹਿੰਦੇ ਨੇ ਵੀ ਜਿਹੜੇ ਬੱਚੇ ਦੇ ਪਹਿਲੇ 5-10 ਸਾਲ ਉਹ ਬੜੇ ਇੰਪੋਰਟੈਂਟ ਆ। ਤੁਸੀਂ ਉਹਨੂੰ ਕਿਹੋ ਜਿਹਾ ਮਾਹੌਲ ਦਿੰਦੇ, ਕਿਹੋ ਜਿਹੇ ਮਾਹੌਲ 'ਚ ਵਿਚਰਦਾ ਹੋ, ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਤੁਸੀਂ ਇਸੇ ਕਰਕੇ ਇੱਥੇ ਆ ਗਏ ਵੀ ਆਪਣੇ ਬੱਚਿਆਂ ਨੂੰ ਇੱਕ ਸਿੱਖਿਆ ਦੇਣੀ ਆ, ਇੱਕ ਪੰਜਾਬ ਨੂੰ ਦੱਸਣਾ ਕਿ ਅਸੀਂ ਪੰਜਾਬੀ ਹਾਂ, ਪਰ ਉੱਧਰ ਸਾਡਾ ਇੱਕ ਕੰਮ ਕਰਨ ਦਾ ਮਤਲਬ ਸੀ ਤੇ ਉਹ ਅਸੀਂ ਕਰ ਰਹੇ ਹਾਂ, ਪਰ ਇੱਥੇ ਬਿਲਕੁਲ ਕਿਤੇ ਨਾ ਕਿਤੇ ਚਲੋ ਗੁਰੂ ਮਹਾਰਾਜ ਨੇ ਕਿਰਪਾ ਕਰੀ ਮੇਰੇ ਤੇ, ਤਾਂ ਜਿਵੇਂ ਵੀ ਮੈਂ ਹੀ ਸਮਝਦਾ, ਚਲੋ ਮੈਂ ਤਾਂ ਕੌਣ ਸੀ, ਹੈ ਨਾ, ਤੇ ਗੁਰੂ ਸਾਹਿਬ ਦਾ ਸ਼ੁਕਰ ਆ ਵੀ ਚਲੋ ਮੈਂ ਇਹ ਚੀਜ਼ ਕਰ ਸਕਿਆ, ਹੈ ਨਾ। ਤੇ ਵੀ ਜਾਂ ਬੱਚਿਆਂ ਨੂੰ ਇੱਥੇ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆ, ਹੈ ਨਾ। ਹੁਣ ਹੈ ਦਿਲ ਉੱਧਰ ਜਾਣ ਦਾ? ਨਹੀਂ ਜ਼ਿਆਦਾ ਮਤਲਬ ਕਿ ਹੈਗਾ, ਜ਼ਿਆਦਾ ਤਾਂ ਇੱਧਰ ਰਹਿਣ ਦਾ ਹੀ ਮਨ ਹੈਗਾ ਗੱਲ ਦਾ। ਵੀ ਚਲੋ ਠੀਕ ਆ, ਕੰਮ ਕਰ ਲਈ ਬੰਦਾ ਜਾ ਸਕਦਾ, ਪਰ ਇਹ ਹੈਗਾ ਵੀ ਮੇਨ ਆਪਾਂ ਜਿਵੇਂ ਇੱਧਰ ਜ਼ਿਆਦਾ ਸਮੇਂ ਰਹਿਣ ਦਾ ਗੱਲ ਆ, ਬੱਚਿਆਂ ਨੂੰ ਪੜ੍ਹਾਉਣ ਦੀ ਇੱਧਰ ਹੈਗੀ ਹੈ ਗੱਲ ਕੋਸ਼ਿਸ਼। ਤੇ ਬਾਕੀ ਆਉਣ ਵਾਲਾ ਸਮਾਂ ਦੱਸੋ ਕਿਵੇਂ ਕਿੱਧਰ ਨੂੰ ਗੱਲਬਾਤ ਜਾਂਦੀ ਹੈ ਜੀ। ਬਿਲਕੁਲ। ਤਾਂ ਅਸੀਂ ਬਾਈ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ। ਜਿਹੜੀ ਕਿ ਇਹ ਮੁਲਾਕਾਤ ਆ ਸ਼ਾਇਦ ਅਧੂਰੀ ਜਿਹੀ ਮੁਲਾਕਾਤ ਲੱਗਦੀ ਹੋਣੀ ਆ ਤੁਹਾਨੂੰ ਵੀ, ਇਹ ਅਧੂਰੀ ਨਹੀਂ ਛੱਡਾਂਗੇ, ਇਸ ਮੁਲਾਕਾਤ ਨੂੰ ਅਸੀਂ ਰੈਗੂਲਰ ਰੱਖਾਂਗੇ। ਇਸ ਤੋਂ ਬਾਅਦ ਜਿਹੜੀਆਂ ਕਿ ਮੁਲਾਕਾਤਾਂ ਇਹ ਬਾਈ ਹੋਰਾਂ ਦੇ ਨਾਲ ਕਰਾਂਗੇ। ਜਿਵੇਂ ਅੱਜ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਜਿਹੜੀ ਕਿ ਚਰਚਾਵਾਂ ਨੇ ਜਿਹੜੀਆਂ ਕਿ ਉਹ ਸ਼ੁਰੂ ਕੀਤੀਆਂ ਨੇ ਨਿਊ ਵਰਲਡ ਆਰਡਰ ਦੀ ਨੀਤੀ ਦੇ ਉੱਪਰ, ਜਾਂ ਜਿਹੜੀ ਕਿ ਮਾਈਗ੍ਰੇਸ਼ਨ ਹੋ ਰਹੀ ਆ ਉਸ ਦੇ ਉੱਪਰ, ਤੇ ਜਾਂ ਜਿਹੜੀ ਕਿ ਪੰਜਾਬ ਤੋਂ ਕਿਉਂ ਜਿਹੜੇ ਕਿ ਭੱਜ ਰਹੇ ਨੇ ਨੌਜਵਾਨ, ਹੈ ਨਾ।
ਇਹ ਕਾਫੀ ਚਰਚਾਵਾਂ ਨੇ ਜਿਹੜੀਆਂ ਕਿ ਇਸ ਦੇ ਉੱਪਰ ਕੀਤੀਆਂ ਨੇ, ਪਰ ਇਹ ਇੱਕ ਸ਼ੁਰੂਆਤ ਆ। ਇਸ ਤੋਂ ਬਾਅਦ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੇ ਤੱਕ ਉਹ ਹਰ ਇੱਕ ਪੱਖ ਤੋਂ ਜਿਹੜੀ ਕਿ ਗੱਲ ਪਹੁੰਚਦੀ ਕੀਤੀ ਜਾਵੇ। ਜਾਂਦੇ ਜਾਂਦੇ ਅਸੀਂ ਬਾਈ ਨੂੰ ਪੁੱਛਾਂਗੇ ਕਿ ਕਈ ਵਾਰ ਕੋਈ ਗੱਲ ਰਹਿ ਜਾਂਦੀ ਹੁੰਦੀ ਆ ਪਹਿਲੀ ਮੁਲਾਕਾਤ ਦੇ ਵਿੱਚ, ਬਾਈ ਕੋਈ ਗੱਲ ਰਹੀ ਤਾਂ ਨਹੀਂ ਹੈ? ਇਹ ਬਿਲਕੁਲ ਮੇਨ ਤਾਂ ਆਪਣਾ ਤਾਂ ਫੋਕਸ ਇਹੀ ਆ, ਜਾਂ ਮਤਲਬ ਕਿ ਜਿਹੜੀ ਮੈਂ ਮਹਿਸੂਸ ਕੀਤਾ ਨਿੱਜੀ ਤੌਰ ਤੇ, ਵੀ ਇੱਕ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ। ਪੰਜਾਬੀ ਖਾਸ ਕਰਕੇ ਬੋਲ ਤਾਂ ਸਾਡੇ ਬਾਹਰਲੇ ਬੱਚੇ ਲੈਂਦੇ ਆ, ਜਿਹੜੀ ਮੈਂ ਚੀਜ਼ ਉੱਤੇ ਦੇਖੀ ਆ, ਉਹ ਲਿਖਣੀ ਤੇ ਪੜ੍ਹਨੀ ਨਹੀਂ ਆਉਂਦੀ। ਜੇ ਅਸੀਂ ਪੰਜਾਬੀ ਲਿਖਣੀ ਪੜ੍ਹਨੀ ਸਾਡੇ ਤੋਂ ਮਤਲਬ ਕਿ ਅਸੀਂ ਦੂਰ ਹੋ ਗਏ ਤੋਂ, ਤਾਂ ਅਸੀਂ ਗੁਰਬਾਣੀ ਤੋਂ ਦੂਰ ਹੋ ਜਾਵਾਂਗੇ। ਗੁਰਬਾਣੀ ਪੜ੍ਹਦੇ ਤੇ ਫਿਰ ਅਸੀਂ ਕਿਤੇ ਨਾ ਕਿਤੇ ਆਪਦੇ ਕਹਿ ਲਓ ਪਿਛੋਕੜ ਨਾਲੋਂ ਟੁੱਟ ਜਾਵਾਂਗੇ। ਫਿਰ ਵੇਲਾ ਮੁੜ ਕੇ ਹੱਥ ਨਹੀਂ ਆਉਣਾ। ਫਿਰ ਅਸੀਂ ਬੱਚਿਆਂ ਨੂੰ, ਜਿਵੇਂ ਅਕਸਰ ਹੁੰਦਾ ਵੀ ਸਾਡੇ ਨਾਲ ਬਹੁਤੇ ਅਸੀਂ ਕਹਿੰਦੇ ਬੱਚੇ ਵੱਡੇ ਹੋ ਗਏ ਤੇ ਉਹ ਹੁਣ ਇੱਧਰ ਪੰਜਾਬ ਦਾ ਮੋਹ ਨਹੀਂ ਕਰਦੇ, ਤੇ ਉਹ ਚੀਜ਼ ਤੋਂ ਅਸੀਂ ਜਿਹੜੇ ਭੈਣ ਭਰਾ ਦੇ ਇਹ ਕਰ ਸਕਦੇ ਆ, ਹੈ ਨਾ, ਵੀ ਇਹ ਕੋਸ਼ਿਸ਼ ਕਰਿਓ ਇੱਕ ਤਾਂ ਬੱਚਿਆਂ ਨੂੰ ਆਪਦੇ ਨੂੰ ਪੰਜਾਬੀ ਤੁਸੀਂ ਲਿਖਣੀ ਪੜ੍ਹਨੀ ਜ਼ਰੂਰ ਸਿਖਾਓ। ਕੋਸ਼ਿਸ਼ ਕਰੋ ਵੀ ਜੇ ਪੰਜਾਬ ਲਿਆ ਸਕਦੇ ਛੋਟੇ ਬੱਚਿਆਂ ਨੂੰ ਤਾਂ ਇੱਥੇ ਪੰਜਾਬ ਰਹਿਣ ਦੀ ਕੋਸ਼ਿਸ਼ ਕਰੋ ਜਿਹੜੇ ਬੰਦੇ ਸਮਰੱਥ ਨੇ। ਤੇ ਦੂਜੀ ਗੱਲ ਮਤਲਬ ਕਿ ਆਪਦੀਆਂ ਜਿਹੜੀਆਂ ਪੰਜਾਬ 'ਚ ਤੁਸੀਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਨੂੰ ਵੇਚੋ ਨਾ, ਕਿਸੇ ਤਰੀਕੇ ਤੁਸੀਂ ਉਹਨਾਂ ਨੂੰ ਬਣਾਈ ਰੱਖੋ, ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਰਿਜ਼ਲਟ ਦਿਸਣੇ ਆ ਵੀ ਇਹਨਾਂ ਦੀ ਜਿਹੜੀ ਕੀਮਤ ਕੀ ਪੈਣੀ ਹੈ ਜੀ। ਗੱਲ ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਬਾਈ ਅਮਰਜੀਤ ਹੋਰਾਂ ਦੇ ਨਾਲ ਬੈਠੇ ਹੋਏ ਸੀ, ਤਾਂ ਇਸ ਵਿਚਾਰ ਚਰਚਾ ਦੇ ਉੱਪਰ ਕਾਫੀ ਜਿਹੜੀ ਕਿ ਗੌਰ ਕਰਨੀ ਬਣਦੀ ਆ। ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿ ਇੱਕ ਆਪਣੀ ਜਿਹੜੀ ਪੰਜਾਬ ਤੋਂ ਦਾਅਵਾ ਨਾ ਛੱਡਿਓ। ਇਹ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਇਹ ਪੰਜਾਬ ਉਹਨਾਂ ਸ਼ਹੀਦਾਂ ਦੀ ਧਰਤੀ ਆ ਜਿਹੜੇ ਸ਼ਹੀਦਾਂ ਨੇ ਇਸ ਨੂੰ ਹਾਸਲ ਕਰਨ ਦੇ ਲਈ ਲੱਖਾਂ ਕੁਰਬਾਨੀਆਂ ਦਿੱਤੀਆਂ। ਤੇ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਬਾਈ ਹੋਰਾਂ ਦੀਆਂ ਜਿਹੜੀਆਂ ਕਿ ਗੱਲਾਂ ਬਾਤਾਂ ਨੇ, ਵਿਚਾਰ ਨੇ, ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੀ ਨੌਜਵਾਨੀ ਧੜਾ ਧੜ ਫੋਰਨ ਕੰਟਰੀਆਂ ਵੱਲ ਨੂੰ ਟੂਰ ਲਾ ਰਹੀ ਆ, ਜਿਹੜੀ ਕਿ ਮਾਈਗ੍ਰੇਸ਼ਨ ਹੋ ਰਹੀ ਆ ਨੌਜਵਾਨੀ ਦੀ। ਇਸ ਦਾ ਕੀ ਕਾਰਨ ਹੈ? ਜਿਵੇਂ ਉਹ ਕਹਿੰਦੇ ਵੀ ਦੁਨੀਆ ਨੂੰ ਜੇ ਕਾਬੂ ਕਰਨਾ, ਉਹ ਕਾਬੂ ਕਰਨ ਨੂੰ ਤੁਹਾਨੂੰ ਕੀ ਚਾਹੀਦਾ ਵੀ ਕੰਟਰੋਲ ਦਾ ਫੂਡ, ਕੰਟਰੋਲ ਦਾ ਪੀਪਲ। ਪਰ ਉਹਦਾ ਨਿਸ਼ਾਨਾ ਮੇਨ ਹੈਗਾ ਜਿਹੜਾ ਤੁਹਾਡੇ ਤੋਂ ਜ਼ਮੀਨਾਂ ਖੋਹਣੀਆਂ। ਕੀ ਲੱਗਦਾ ਜਿਹੜਾ ਕਿ ਤੁਸੀਂ ਰੋਟੀ ਦੀ ਗੱਲ ਕਰੀ ਆ, ਪਰ ਇਹ ਰੋਟੀ ਖੋਹਣ ਦੇ ਲਈ ਕਈ ਜਿਹੜੀਆਂ ਨੀਤੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ। ਇਹ ਵੀ ਇੱਕ ਉਸ ਨਿਊ ਵਰਲਡ ਆਰਡਰ ਦੀ ਰਣਨੀਤੀ ਮੰਨੀ ਜਾਈਏ। ਚਾਹੇ ਉਹ ਰੋਟੀ ਆ, ਚਾਹੇ ਮੰਨ ਲਓ ਖਾਣਾ ਫੂਡ ਹੋ ਗਿਆ, ਹੈ ਨਾ, ਭੋਜਨ ਹੋ ਗਿਆ, ਚਾਹੇ ਤੁਹਾਡੇ ਪਾਣੀ ਹੋ ਗਿਆ, ਚਾਹੇ ਸਾਰੇ ਸੰਸਾਧਨ, ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਆਪਦੇ ਕਾਬੂ 'ਚ ਕਰਨਾ। ਜਿਵੇਂ ਪਿੱਛੇ ਚਰਚਾ ਚੱਲੀ ਪਈ ਸੋਸ਼ਲ ਮੀਡੀਆ ਦੇ ਉੱਪਰ ਇਲੂਮੀਨਾਟੀਆਂ ਦੇ ਬਾਰੇ ਕਾਫੀ ਕੁਛ ਜਿਹੜਾ ਕਿ ਸਮਝਾਇਆ ਗਿਆ ਕਿ ਇਲੂਮੀਨਾਟੀ ਇਹ ਹੁੰਦੇ ਨੇ, ਇਲੂਮੀਨਾਟੀਆਂ ਦੀ ਜਿਹੜੀ ਕਿ ਧਾਰਨਾ ਉਹ ਇਹ ਹੈਗੀ। ਇਹ ਵੀ ਇੱਕ ਨਿਊ ਵਰਲਡ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਉਸ ਦਾ ਹਿੱਸਾ ਕੀ ਇਲੂਮੀਨਾਟੀ? ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਜੇ ਦੁਨੀਆ ਕਿਸ ਤਰ੍ਹਾਂ ਦਾ ਖਾਣਾ ਖਾਊਗੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੋਊਗਾ, ਉਹ ਸਾਰਾ ਕੁਛ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਕਰਦੇ ਨੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਫੇਰ ਰੂਬਰੂ ਹੋ ਚੁੱਕੇ ਹਾਂ ਤੁਹਾਡੇ। ਤਾਂ ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਖੁਲਾਸੇ ਕਰਾਂਗੇ ਜਿਹੜੇ ਖੁਲਾਸਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਬਣੀ ਰਹਿੰਦੀ ਆ, ਤੇ ਕਈ ਪੜ੍ਹੇ ਲਿਖਿਆਂ ਦੇ ਦਿਮਾਗ ਦੇ ਵਿੱਚ ਇਹੋ ਹੀ ਗੱਲ ਦੌੜਦੀ ਆ ਕਿ ਅਸੀਂ ਫੋਰਨ ਕੰਟਰੀ ਦਾ ਟੂਰ ਲਾ ਲਈਏ, ਉਹ ਕਿਵੇਂ ਵੀ ਲਾ ਲਈਏ ਤੇ ਕਦੋਂ ਵੀ ਲਾ ਲਈਏ। ਜਿਸ ਨੂੰ ਜੇਕਰ ਅਸੀਂ ਥੋੜ੍ਹੀ ਬਹੁਤੀ ਅੰਗਰੇਜ਼ੀ ਦੇ ਵਿੱਚ ਗੱਲ ਕਰੀਏ ਤਾਂ ਮਾਈਗ੍ਰੇਸ਼ਨ ਕਿਹਾ ਜਾਂਦਾ, ਜਿਹੜਾ ਕਿ ਉਹਨਾਂ ਦਾ ਦਿਮਾਗ ਆ ਉਸ ਨੂੰ ਡਿਵਰਟ ਕੀਤਾ ਜਾ ਰਿਹਾ ਉੱਧਰਲੇ ਪਾਸੇ ਨੂੰ। ਤਾਂ ਅਸੀਂ ਇਸ ਸਾਰੀ ਚਰਚਾ ਦੇ ਉੱਪਰ ਗੱਲਬਾਤ ਕਰਾਂਗੇ, ਕਿਉਂਕਿ ਇੱਕ ਮੁੱਦਾ ਹੋਰ ਵੀ ਆ ਨਿਊ ਵਰਲਡ ਆਰਡਰ ਦਾ ਜਿਹੜਾ ਕਿ ਹੈਗਾ, ਉਸ ਦੇ ਉੱਪਰ ਕਾਫੀ ਜਿਹੜਾ ਕਿ ਕੌਣ ਇਸ ਨੂੰ ਚਲਾ ਰਿਹਾ, ਕਿਵੇਂ ਚੱਲਦਾ। ਇਲੂਮੀਨਾਟੀਆਂ ਦੀ ਗੱਲ ਚੱਲੀ ਪਿੱਛੇ ਜੇ, ਇਲੂਮੀਨਾਟੀਆਂ ਦੇ ਬਾਰੇ ਕਾਫੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਖੁਲਾਸੇ ਹੋਏ। ਤਾਂ ਸਾਡੇ ਨਾਲ ਬਾਈ ਅਮਰਜੀਤ ਸਿੰਘ ਮੌਜੂਦ ਨੇ, ਸੀਨੀਵਾਲ ਕਲਾਂ ਤੋਂ ਨੇ। ਬਾਈ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਕਿਵੇਂ ਸ਼ੁਰੂ ਕਿੱਥੋਂ ਕਰੀਏ ਇਹੀ ਨਹੀਂ ਪਤਾ ਲੱਗਦਾ ਕਿ ਮੁੱਦੇ ਬਹੁਤ ਨੇ। ਪੰਜਾਬ ਦੀ ਨੌਜਵਾਨੀ ਧੜਾ ਧੜ ਫੋਰਨ ਕੰਟਰੀਆਂ ਵੱਲ ਨੂੰ ਟੂਰ ਲਾ ਰਹੀ ਆ, ਜਿਹੜੀ ਕਿ ਮਾਈਗ੍ਰੇਸ਼ਨ ਹੋ ਰਹੀ ਆ ਨੌਜਵਾਨੀ ਦੀ। ਇਸ ਦਾ ਕੀ ਕਾਰਨ ਆ? ਇਹ ਜ਼ਿਆਦਾਤਰ ਤਾਂ ਜਿਹੜੀ ਮਾਈਗ੍ਰੇਸ਼ਨ ਦਾ ਕਾਰਨ ਹੈਗਾ ਗੱਲ ਵੀ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀਆਂ ਗਲੋਬਲ ਪਾਲਿਸੀਜ਼ ਹੈਗੀਆਂ ਨੇ ਜੀ, ਉਹ ਇੰਪੈਕਟ ਕਰਦੀਆਂ ਨੇ, ਸਾਨੂੰ ਲੋਕਲੀ ਕਰਦੀਆਂ ਨੇ। ਕਿਉਂਕਿ ਦੁਨੀਆ, ਜਿਵੇਂ ਤੁਸੀਂ ਨਿਊ ਵਰਲਡ ਆਰਡਰ ਦੀ ਗੱਲ ਕਰੀ ਹੈ, ਵੀ ਜਿਹੜਾ ਨਿਊ ਵਰਲਡ ਆਰਡਰ ਦਾ ਕਨਸੈਪਟ ਇਹ ਕਿੱਥੋਂ ਸ਼ੁਰੂ ਹੋਇਆ ਜਾਂ ਕੀ ਗੱਲਬਾਤ ਚੱਲੀ, ਤੇ ਉਹਦੇ ਨਾਲ ਉਹਦਾ ਮੇਨ ਮਕਸਦ ਕੀ ਆ? ਕਿਤੇ ਨਾ ਕਿਤੇ ਇੱਕ ਗਲੋਬਲ ਗਵਰਨੈਂਸ ਦੀ ਗੱਲ ਆ, ਵੀ ਦੁਨੀਆ ਦੀ ਇੱਕੋ ਸਰਕਾਰ ਹੋਵੇ, ਇੱਕੋ ਤਰ੍ਹਾਂ ਦੀਆਂ ਪਾਲਿਸੀਆਂ ਸਾਰੇ ਮੁਲਕਾਂ 'ਚ ਮਤਲਬ ਕਿ ਲਾਗੂ ਹੋਣ।
ਤੇ ਜਿਹੜੀਆਂ ਜਿੱਥੇ ਵੀ ਸਾਡੀ ਜਿਵੇਂ ਹੁਣ ਮਾਸ ਮਾਈਗ੍ਰੇਸ਼ਨ ਦਾ ਸਾਡਾ ਮੇਨ ਮਕਸਦ ਕੀ ਹੈ, ਜਿਵੇਂ ਉਹ ਕਹਿੰਦੇ ਵੀ ਦੁਨੀਆ ਨੂੰ ਜੇ ਕਾਬੂ ਕਰਨਾ, ਉਹ ਕਾਬੂ ਕਰਨ ਲਈ ਤੁਹਾਨੂੰ ਕੀ ਚਾਹੀਦਾ ਵੀ ਕੰਟਰੋਲ ਦਾ ਫੂਡ, ਕੰਟਰੋਲ ਦਾ ਪੀਪਲ। ਬਿਲਕੁਲ, ਵੀ ਜੇ ਤੁਸੀਂ ਭੋਜਨ ਤੇ ਕੰਟਰੋਲ ਕਰ ਲਓਗੇ ਤੁਸੀਂ ਲੋਕਾਂ ਨੂੰ ਸੌਖੇ ਕਾਬੂ ਕਰ ਸਕਦੇ ਆ। ਇਸੇ ਕਰਕੇ ਉਹ ਚਾਹੁੰਦੇ ਆ ਵੀ ਲੋਕਾਂ ਨੂੰ ਜਿਹੜੀ ਸਾਡੀ ਜਿਵੇਂ ਪੰਜਾਬ ਆ, ਪੰਜਾਬੀ ਅਸੀਂ ਜਾਣੇ ਜਾਂਦੇ ਖੇਤੀ ਕਰਕੇ ਜਾਣੇ ਜਾਂਦੇ ਆ। ਬਿਲਕੁਲ, ਤੇ ਚਾਹੇ ਸਾਨੂੰ ਫੂਡ ਬਾਸਕਟ ਵੀ ਕਿਹਾ ਜਾਂਦਾ ਸਾਨੂੰ, ਹਨਾ। ਤੇ ਉਹਦਾ ਕਰਕੇ ਵੀ ਉਹ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਜਿਹੜੀ ਐਂਡ ਰਿਜ਼ਲਟ ਮੰਨ ਲਓ, ਚਾਹੇ ਸਾਨੂੰ ਮੂਰੇ ਚਾਹੇ ਸਾਨੂੰ ਪ੍ਰਵਾਸ ਦਿੰਦਾ, ਚਾਹੇ ਸਾਨੂੰ ਹੋਰ ਕੁਝ ਦਿੰਦਾ ਹੈਗਾ, ਪਰ ਉਹਦਾ ਨਿਸ਼ਾਨਾ ਮੇਨ ਹੈਗਾ ਜਿਹੜਾ ਤੁਹਾਡੇ ਤੋਂ ਜ਼ਮੀਨਾਂ ਖੋਣੀਆਂ ਨੇ, ਖੇਤੀ ਖੋਣੀ ਆ। ਜਿਹੜੇ ਪਿੱਛੇ ਜੇ ਕਾਨੂੰਨ ਆਏ ਸੀ ਜਿਸ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਪੰਜਾਬ ਕੀ ਪੂਰਾ ਦੇਸ਼ ਜਿਹੜਾ ਕਿ ਬੈਠ ਗਿਆ ਸੀ ਜਾ ਕੇ, ਉਹ ਵੀ ਇਸ ਨਿਊ ਵਰਲਡ ਆਰਡਰ ਦੀ ਨੀਤੀ ਸੀ? ਨਹੀਂ, ਬਿਲਕੁਲ। ਤੁਸੀਂ ਦੇਖੋ ਪੂਰੇ ਯੂਰਪ ਜਾਂ ਨਾਰਥ ਅਮਰੀਕਾ ਜਿੱਥੇ ਅਸੀਂ ਜਾਂਦੇ ਹਾਂ, ਖਾਸ ਕਰਕੇ ਸਾਡਾ ਪੰਜਾਬੀ ਭਾਈਚਾਰਾ, ਅਸੀਂ ਵੈਸਟਰਨ ਕੰਟਰੀਆਂ 'ਚ ਬਹੁਤ ਵੱਡੀ ਤਾਦਾਦ 'ਚ ਬੈਠੇ ਹਾਂ, ਜਾਂ ਹੁਣ ਵੀ ਜਾਂ ਲਗਾਤਾਰ ਅਸੀਂ ਜਾ ਕੂਚ ਕਰ ਰਹੇ ਹਾਂ। ਉਹਨਾਂ ਮੁਲਕਾਂ 'ਚ ਜਿਹੜਾ ਭੋਜਨ ਵੱਡੇ ਕਾਰਪੋਰੇਸ਼ਨਾਂ ਨੇ ਕੰਟਰੋਲ ਕਰ ਰਿਹਾ। ਬਿਲਕੁਲ, ਉਹ ਸਿਸਟਮ ਹੀ ਇਸ ਤਰ੍ਹਾਂ ਡਿਜ਼ਾਈਨਡ ਹੈਗਾ ਗੱਲ ਵੀ ਤੁਹਾਨੂੰ ਉੱਥੇ ਦਿਨ ਪਰ ਰਾਤ ਕੰਮ ਕਰਨਾ ਪੈਣਾ ਜੀ, ਫਿਰ ਕਿਤੇ ਜਾ ਕੇ ਤੁਸੀਂ ਆਪਦਾ ਕਹਿ ਲਓ ਗੱਲ ਰੋਟੀ ਪਾਣੀ ਗੁਜ਼ਾਰਾ ਕਰ ਸਕਦੇ ਆ ਜੀ। ਜਾਂ ਉਹ ਸਿਸਟਮ ਇਸ ਤਰ੍ਹਾਂ ਡਿਜ਼ਾਈਨਡ ਆ ਵੀ ਤੁਸੀਂ ਜਿਵੇਂ ਆਪਾਂ ਇੱਥੇ ਆਪਣੇ ਕੋਲ ਥੋੜਾ ਜਿਹਾ ਸਮਾਂ ਹੁੰਦਾ, ਮੰਨ ਲਓ ਵੀ ਬੇਲ ਮਿਲ ਜਾਂਦੀ ਆ ਗੱਲਾਂ ਕਰਨ ਨੂੰ ਕਹਿ ਲਓ, ਜਾਂ ਸਮਾਜ 'ਚ ਵਿਚਰਨ ਨੂੰ, ਤੁਹਾਨੂੰ ਕਿਸੇ ਦੇ ਸੁੱਖ ਦੇ ਦੁੱਖ ਦੇ ਜਾਣੇ ਆ ਜਾਂ ਤੁਸੀਂ ਗੱਲਾਂ ਕਰਦੇ ਹਨ, ਉਹ ਚੀਜ਼ ਕਿਤੇ ਨਾ ਕਿਤੇ ਉਹਨਾਂ ਨੇ ਸਾਡੇ ਤੋਂ ਖੋਹ ਲੈਣੀ ਆ। ਬਿਲਕੁਲ, ਸਾਨੂੰ ਉੱਥੇ ਟਿਫਨ ਚਕਾ ਦੇਣਾਗਾ। ਮਤਲਬ ਕਿ ਆਪਾਂ ਦੇਖਦੇ ਹਾਂ ਸਾਡਾ ਤਾਂ ਬਹੁਤਾ ਪੰਜਾਬ 'ਚ ਕਿਸੇ ਨਾ ਕਿਸੇ ਦਾ ਭੈਣ ਭਰਾ ਹੀ ਹਰ ਇੱਕ ਦਾ ਹੈਗਾ, ਉਹ ਚੀਜ਼ਾਂ ਇਹ ਜਾਣੂ ਨੇ ਵੀ ਉੱਥੇ ਸਾਨੂੰ ਕਿਵੇਂ ਭੱਜ ਨੱਠ ਦੀ ਜ਼ਿੰਦਗੀ ਆ, ਸਾਰੀ ਜ਼ਿੰਦਗੀ ਤੁਸੀਂ ਮਤਲਬ ਕਿ ਭੱਜੇ ਫਿਰਦੇ ਆ, ਹਨਾ, ਤੇ ਲੈ ਦੇ ਕੇ ਤੁਹਾਡੇ ਪੱਲੇ ਰੋਟੀ ਪੈਂਦੀ ਆ ਜ਼ਿਆਦਾਤਰ ਜੀ। ਕੀ ਲੱਗਦਾ ਜਿਹੜਾ ਕਿ ਤੁਸੀਂ ਰੋਟੀ ਦੀ ਗੱਲ ਕਰੀ ਆ, ਪਰ ਇਹ ਰੋਟੀ ਖੋਹਣ ਦੇ ਲਈ ਕਈ ਜਿਹੜੀਆਂ ਨੀਤੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ, ਇਹ ਵੀ ਇੱਕ ਉਸ ਨਿਊ ਵਰਲਡ ਆਰਡਰ ਦੀ ਰਣਨੀਤੀ ਮੰਨੀ ਜਾਈਏ? ਨਹੀਂ, ਬਿਲਕੁਲ। ਤੁਸੀਂ ਨਿਊ ਵਰਲਡ ਆਰਡਰ ਦੀ ਜਿਵੇਂ ਗੱਲ ਕਰਦੇ ਨਾ, ਆਪਾਂ ਗੱਲ ਕਰੀਏ ਵੀ ਚਾਹੇ ਪੂਰੀ ਦੁਨੀਆ 'ਚ ਨਿਊ ਵਰਲਡ ਆਰਡਰ 'ਚ ਉਹ 21ਵੀਂ ਸਦੀ 'ਚ ਕਹਿੰਦੇ ਵੀ ਅਸੀਂ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਦੁਨੀਆ ਦੇ ਜਿੰਨੇ ਸੰਸਾਧਨ ਆ, ਚਾਹੇ ਉਹ ਰੋਟੀ ਆ, ਚਾਹੇ ਮੰਨ ਲਓ ਖਾਣਾ ਫੂਡ ਹੋ ਗਿਆ, ਹਨਾ, ਭੋਜਨ ਹੋ ਗਿਆ, ਚਾਹੇ ਤੁਹਾਡੇ ਪਾਣੀ ਹੋ ਗਿਆ, ਚਾਹੇ ਸਾਰੇ ਸੰਸਾਧਨ, ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਆਪਦੇ ਕਾਬੂ 'ਚ ਕਰ ਲਈਏ। ਉਹ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਕਹਿੰਦੇ ਵੀ ਯੂ ਵਿਲ ਓਨ ਨਥਿੰਗ, ਯੂ ਵਿਲ ਬੀ ਹੈਪੀ। ਵੀ ਤੁਸੀਂ ਕਿਸੇ ਚੀਜ਼ ਦੇ ਮਾਲਕ ਹੀ ਨਹੀਂ ਹੋਊਗੀ ਪਰ ਤੁਸੀਂ ਖੁਸ਼ ਹੋਵੋਗੇ। ਵੀ ਤੁਹਾਡੀ ਓਵਰਆਲ ਕਹਿ ਲਓ ਗੱਲ ਵੀ ਇੱਕ ਫੁੱਲੀ ਰਿਮੋਟ ਕੰਟਰੋਲ ਵਾਂਗੂ ਜ਼ਿੰਦਗੀ ਉਹ ਚਾਹੁੰਦੇ ਆ ਗੱਲ ਵੀ ਸਾਡੇ ਹਿਸਾਬ ਨਾਲ ਇਹ ਸਾਰਾ ਸਿਸਟਮ ਚੱਲੇ। ਇੱਕ ਡਿਜੀਟਲ ਸਿਸਟਮ ਦੀ ਮਤਲਬ ਕਿ ਇਨਫਰਾਸਟ੍ਰਕਚਰ ਦੀ ਗੱਲ ਚੱਲ ਰਹੀ ਆ। ਓਵਰਆਲ ਤੁਸੀਂ ਦੇਖਦੇ ਵੀ ਆ ਸਾਡਾ ਹੌਲੀ ਹੌਲੀ ਅਸੀਂ ਉਧਰ ਨੂੰ ਵੱਧ ਰਹੇ ਹਾਂ, ਉਹ ਸਾਨੂੰ ਪਤਾ ਨਹੀਂ ਲੱਗਦਾ ਗਾ, ਪਰ ਉਧਰ ਨੂੰ ਅਸੀਂ ਕਿਤੇ ਨਾ ਕਿਤੇ ਵੱਧ ਰਹੇ ਹਾਂ। ਜਿਵੇਂ ਪਿੱਛੇ ਚਰਚਾ ਚੱਲੀ ਪਈ ਸੋਸ਼ਲ ਮੀਡੀਆ ਦੇ ਉੱਪਰ ਇਲੂਮੀਨਾਟੀਆਂ ਦੇ ਬਾਰੇ ਕਾਫੀ ਕੁਛ ਜਿਹੜਾ ਕਿ ਸਮਝਾਇਆ ਗਿਆ ਕਿ ਇਲੂਮੀਨਾਟੀ ਇਹ ਹੁੰਦੇ ਨੇ, ਇਲੂਮੀਨਾਟੀਆਂ ਦੀ ਜਿਹੜੀ ਕਿ ਧਾਰਨਾ ਉਹ ਇਹ ਹੈਗੀ, ਇਹ ਵੀ ਇੱਕ ਨਿਊ ਵਰਲਡ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਉਸ ਦਾ ਹਿੱਸਾ ਗੀ ਇਲੂਮੀਨਾਟੀ। ਉਹ ਵੀ ਹੈਗੇ ਆ ਜੀ, ਬਿਲਕੁਲ। ਗੱਲ ਉਹਨਾਂ ਦੀਆਂ ਤੁਸੀਂ ਪਿੱਛੇ ਇਲੂਮੀਨਾਟੀਆਂ ਦੀ ਗੱਲ ਕਰ ਲਓ ਜਾਂ ਕਾਰਪੋਰੇਸ਼ਨਾਂ ਹੈਗੀਆਂ ਜਿਹੜੀਆਂ ਗਲੋਬਲ, ਉਹ ਕੰਟਰੋਲ ਕਰਦੀਆਂ ਨੇ ਦੁਨੀਆ ਨੂੰ। ਉਹ ਚਾਹੁੰਦੇ ਆ ਵੀ ਦੁਨੀਆ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਜੇ ਦੁਨੀਆ ਕਿਸ ਤਰ੍ਹਾਂ ਦਾ ਖਾਣਾ ਖਾਊਗੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੋਊਗਾ, ਉਹ ਸਾਰਾ ਕੁਝ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਕਰਦੇ ਨੇ ਗੱਲ ਵੀ। ਚਾਹੇ ਤੁਸੀਂ ਇਹਦੇ 'ਚ ਜਿਹੜੀ ਪਿੱਛੇ ਆਹ ਮੰਨ ਲਓ ਕੋਵਿਡ ਵਾਲਾ ਵੀ ਸਮਾਂ ਚੱਲਿਆ, ਉਸ ਦੇ ਨਾਲ ਤੁਸੀਂ ਦੇਖ ਲਓ, ਇੱਕ ਜੇ ਆਪਾਂ ਉਹਦੇ ਤੋਂ ਸਿੱਖਣਾ ਤਾਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਵੀ ਪੂਰੀ ਦੁਨੀਆ ਆਪਦੀ ਮਰਜ਼ੀ ਬਿਨਾ ਉਹ ਕਹਿ ਲਓ ਗੱਲ ਇੱਕ ਕਦਮ ਨਹੀਂ ਸੀ ਚੱਲ ਸਕਦੀ ਆਪਦੀ ਮਰਜ਼ੀ ਨਾਲ, ਕਿਉਂਕਿ ਸਿਸਟਮ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਤੀਆਂ, ਇਸ ਤਰ੍ਹਾਂ ਦੇ ਕੰਟਰੋਲ ਕਰਤੇ ਵੀ ਸਿਸਟਮ ਦੀ ਤੁਸੀਂ ਗੱਲ ਮੰਨੇ ਬਿਨਾ ਜਾਂ ਉਹਨਾਂ ਵੱਲੋਂ ਜਿਹੜੇ ਚਾਹੀਦੇ ਸਰਟੀਫਿਕੇਟ ਨੇ ਜਾਂ ਉਹਨਾਂ ਦਾ ਤੁਸੀਂ ਟੀਕਾ ਲਵਾਏ ਬਿਨਾ ਤੁਸੀਂ ਹਿੱਲ ਨਹੀਂ ਸਕਦੇ। ਹੁਣ ਤੁਸੀਂ ਇਹ ਤੋਂ ਹਿਸਾਬ ਲਾ ਲਓ ਵੀ ਆਮ ਬੰਦੇ ਦੇ ਹੱਥ ਵਸ ਹੈ ਕੀ ਆ, ਡਰਾਈ ਇਹਨਾਂ ਦਿੱਤਾ ਸੁਦੋ ਹਨਾ ਕਿ ਤੁਸੀਂ ਈਵਨ ਇੱਕ ਇਹਦੇ 'ਚ ਤੁਸੀਂ ਹੋਰ ਗੱਲ ਦੇਖੋਗੇ, ਖਾਸ ਕਰਕੇ ਉਸ ਦੌਰਾਨ ਜਿਹੜਾ ਪੇਂਡੂ ਬੰਦੇ ਸੀ, ਆਪਣੇ ਪਿੰਡਾਂ 'ਚ ਰਹਿਣ ਵਾਲੇ ਬੰਦੇ ਸੀਗੇ, ਖੇਤੀਪੱਤੀ ਨਾਲ ਜੁੜੇ ਸੀਗੇ, ਉਹ ਬੰਦੇ ਕਿਤੇ ਨਾ ਕਿਤੇ ਉਹ ਚੀਜ਼ ਤੋਂ ਇੰਨੇ ਮਤਲਬ ਕਿ ਪ੍ਰਭਾਵਿਤ ਨਹੀਂ ਹੋਏ ਜੀ। ਉਦੋਂ ਜਿਹੜੀਆਂ ਪਾਬੰਦੀਆਂ ਲੱਗੀਆਂ, ਤਾਲਾਬੰਦੀ ਹੋਈ, ਲੋਕਡਾਊਨ ਹੋਇਆ, ਜਿਹੜੇ ਸ਼ਹਿਰੀ ਬੰਦੇ ਸੀਗੇ ਖਾਸ ਕਰਕੇ, ਚਾਹੇ ਉਹ ਪੰਜਾਬ ਦੀ ਗੱਲ ਕਰ ਲਓ, ਭਾਰਤ ਦੀ ਕਰ ਲਓ, ਚਾਹੇ ਵਿਦੇਸ਼ਾਂ ਦੀ ਗੱਲ ਕਰ ਲਓ, ਉਹ ਬੰਦੇ ਬੜੇ ਤੰਗ ਹੋਏ। ਹਾਲਾਂਕਿ ਉਸ ਤੋਂ ਬਾਅਦ ਉਹ ਚੀਜ਼ ਤੋਂ ਬਾਅਦ ਬਹੁਤੇ ਲੋਕਾਂ ਨੇ ਉਹ ਖੇਤੀ ਵੱਲ ਨੂੰ ਜਾਂ ਇੱਧਰ ਨੂੰ ਮੁੜੇ ਵੀ ਆ, ਕਿਉਂਕਿ ਉਹਨਾਂ ਨੂੰ ਸਮਝ ਆਉਂਦਾ, ਕਿਉਂਕਿ ਮੇਨ ਗੱਲ ਕੀ ਹੈ ਨਾ, ਜੇ ਤੁਸੀਂ ਸਮਾਜ ਨੂੰ ਲੋਕਾਂ ਨੂੰ ਕਾਬੂ ਕਰਨਾ, ਉਹ ਸਿਸਟਮ ਨੇ ਇੱਕ ਗਲੋਬਲ ਐਕਸਪੈਰੀਮੈਂਟ ਕਰਕੇ ਤੁਹਾਨੂੰ ਦਿਖਾਤਾ, ਜਿਹੜੇ ਕਿ ਯੂਰਪ ਦੇ ਕਈ ਚੁਣੇ ਹੋਏ ਨੁਮਾਇੰਦੇ ਮੈਂਬਰ ਪਾਰਲੀਮੈਂਟ 'ਚ